ਇੱਥੇ ਮੈਂ ਕੁੱਕਣ ਰਾਤੀ ਆਇਆ ਨਾ ਬਾਜਰਾ ਖਾਣ ਹਾਂ ਪੱਠੇ ਖਾਂਦੀ ਸੀ। ਮੈਂ ਕਿਹਾ ਚੱਲ ਨਾ ਮੈਂ ਏਦਾਂ ਚੋਰੀ ਜਿਹਨੇ ਵੇਖਿਆ ਮੈਂ ਕਿਹਾ ਬੱਚੇ ਨਾ ਹੁਣ ਰਾਤ ਨੂੰ ਹਾਂ ਤੇ ਉਹ ਮੈਂ ਏਦਾਂ ਨੇੜੇ ਗਿਆ ਜੋ ਖੁੱਡ ਦੇ ਕੋਲ ਮੈਂ ਕਿਹਾ ਇਹਨੂੰ ਵਿੱਚ ਵਾੜਦਾ ਬੱਚੇ ਲੈ ਕੇ ਆਊ ਬਾਹਰ। ਹਾਂ ਉਹ ਵਿੱਚ ਵਾੜੀ ਉਹ ਉਦਣ ਤੋਂ ਬਾਅਦ ਬਾਹਰ ਹੀ ਨਹੀਂ ਆਈ। ਹਾਂ ਵੀ ਜ਼ਿਆਦਤੀ ਕੀਤੀ ਆ। ਕੀ ਸਮਾਚਾਰ ਆ? ਸਮਾਚਾਰ ਇਹ ਆ ਵੀ ਮੋਰਾ ਵੀ ਐ ਮੇਰੇ ਸਿਰ ਤੇ ਲੱਗ ਗਿਆ, ਕੰਨ 'ਚ ਤੂੜੀ ਪੈਂਦੀ ਪਈ ਆ ਤੇ ਮੈਂ ਜਾਣਾ ਵੀ ਖੁੱਬਦੇ ਨੇ ਆ ਤੇ ਬੂਟਾਂ ਦੀ ਤਬਾਈ ਉਤਰਨੀ। ਆ ਜਾ 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 ਚਾਸ਼ੀ ਚਾਸ਼ੀ ਕੋਕੋ ਕੋਕੋ ਆ ਜਾ ਓ ਯਾਰ ਤਿੱਖੀ ਕਿੰਨੀ ਤਿੱਖੀ 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 ਓਏ ਹੋਏ ਹੋਏ ਵਾਹ ਦੂਰੋਂ ਹੀ ਉਹ ਉੱਥੋਂ ਪਤਾ ਲੱਗ ਗਿਆ ਵਸੀਮ ਆਉਂਦਾ ਪਿਆ ਵਾ। ਲਾਲ ਜੈਕਟ ਕਾਲਾ ਰੰਗ ਦੂਰੋਂ ਚਮਕੋਰੇ। ਵਾਲੇਕੁਮ ਸਲਾਮ ਕੀ ਹਾਲ ਚਾਲ ਭਾਈਜਾਨ ਬਲੌਕ ਵਾਲਿਓ ਠੀਕ ਠਾਕ ਹੋ? ਆ ਗਿਆ ਹੈ ਇਹ ਭਾਈ ਨਾ ਕਰਾਂਦਾ ਗੇੜਾ। ਜਦੋਂ ਲਾਸਟ ਟਾਈਮ ਆਇਆ ਇਹਨੇ ਕਿਹਾ ਮੈਂ ਪੱਕਾ ਹੀ ਆ। ਇਹਦਾ ਪੱਕਾ ਜਿਹੜਾ ਨਾ ਕੋਈ ਮਜਬੂਰੀਆਂ ਵਿੱਚ ਆ ਜਾਂਦੀਆਂ। ਇੱਕ ਤਾਂ ਤੇਰੀਆਂ ਮਜਬੂਰੀਆਂ ਬਹੁਤ ਆ ਵਸੀਮ ਸਾਹਿਬ। ਉਹ ਜ਼ਿੰਦਗੀ ਆ ਨਾ, ਜ਼ਿੰਦਗੀ ਦੇ ਨਾਲ ਆਉਂਦੀਆਂ ਰਹਿੰਦੀਆਂ ਮਜਬੂਰੀਆਂ। ਹੁਣ ਤੂੰ ਕਨਫਰਮ ਵਾਲੀ ਗੱਲ ਦੱਸ। अस्सलाम वालेकुम जी की हाल चाल है? उम्मीद करते हैं वधिया होवोगे। वेलकम है जी अज के नवे व्लॉग च ते अज दी नवी वीडियो च। अज दा व्लॉग करते हैं स्टार्ट ते दिखाने हैं तुहानूं अपनी रूटीन कि अपना दिन किहो जिहा गुजरदा ते आपां की करदे हैं। ते सब तो पहलां तुहानूं दस दईए मौसम की सूरत हाल। मौसम यह भी बदलबाई हैगी आ, सूरज हले कोई नहीं निकलिया, मुख विखाया माड़ा जिहा लेकिन कोई चांस नज़र मैनूं आ नहीं रहा। बारिश का सीन है सी दसदे आ लेकिन पता नहीं, वो पता रब नूं। ਤੇ ਇੱਧਰ ਖੜਾ ਡਾਲਰ ਸਾਹਿਬ। ਡਾਲਰ ਅੱਜ ਹੈਗਾ ਥੋੜਾ ਢਿੱਲਾ ਮੈਨੂੰ ਲੱਗ ਰਿਹਾ ਪਰਸਨਲੀ। ਤੇ ਬੇਬੇ ਕਹਿੰਦੇ ਆ, ਬੇਬੇ ਨੂੰ ਲੱਗ ਰਿਹਾ ਵੀ ਬਹੁਤਾ ਢਿੱਲਾ, ਮੈਂ ਕਹਿੰਦਾ ਵੀ ਠੀਕ ਆ ਥੋੜਾ ਜਿਹਾ। ਤੇ ਇਹ ਅਸਲ ਦੇ ਵਿੱਚ ਅੱਜ 8 ਵਜੇ ਅੰਦਰੋਂ ਬਾਹਰ ਆਇਆ, ਅੰਦਰ ਮੇਰੇ ਵਾਲੇ ਅੰਦਰ, ਕਿਉਂਕਿ ਰਾਤ ਥੋੜੀ ਠੰਡ ਸੀ ਤੇ ਇਹਦੀ ਗੱਦੀ ਜਿਹੜੀ ਆ ਵਿਛਾਉਣੀ ਇਹਦੀ ਉੱਥੇ ਵਿਛਾ ਕੇ ਇਹਨੂੰ ਉੱਥੇ ਬਿਠਾਇਆ ਮੈਂ। ਤੇ ਰਾਤ ਸਾਰੀ ਪਿਆ ਰਿਹਾ। ਸਵੇਰੇ ਤੜਕੇ ਇਹਦੀ ਲੱਤ ਨਹੀਂ ਲੱਗਦੀ ਹੁੰਦੀ, ਤੜਕੇ ਟਾਈਮੋ ਟਾਈਮ ਹੀ ਬਾਹਰ ਹੁੰਦਾ, ਲੇਕਿਨ ਅੱਜ ਇਹ ਆਇਆ 8 ਵਜੇ ਬਾਹਰ। ਸੋ ਤਾਂ ਕਰਕੇ ਸਾਡੇ ਘਰ ਵਾਲਿਆਂ ਨੂੰ ਫਿਕਰ ਪੈ ਗਈ ਕਿ ਪਤਾ ਨਹੀਂ ਠੀਕ ਆ ਜਾਂ ਨਹੀਂ ਠੀਕ। ਤੇ ਚਰ ਸਾਹਿਬ ਸੁਣਾਓ? ਠੀਕ ਠਾਕ ਐਨੂੰ ਜੱਟੂ ਦੇ ਗਿਆ ਧੋਖਾ। ਜੱਟੂ ਦੇ ਗਿਆ ਧੋਖਾ ਤੇ ਚਲ ਗਿਆ ਸਕੂਲੇ। ਕੱਲ ਕਹਿੰਦਾ ਮੈਂ ਜਾਣਾ ਨਹੀਂ ਗਿਆ ਸਕੂਲੇ, ਸਵੇਰੇ ਪੱਠੇ ਆਪਾਂ ਚੱਕਾਂਗੇ ਸਵੇਰੇ ਤੇ ਅੱਜ ਨਾ ਰਹਿਣ ਦੀਏ ਚੱਕਣ ਨੂੰ। ਮੈਂ ਕਿਹਾ ਚਲੋ ਵੀ ਠੀਕ ਆ ਰਹਿਣ ਦਿੰਦੇ ਆ। ਮੈਂ ਪੱਕਾ ਨਹੀਂ ਜਾਣਾ, ਇਦਾਂ ਸਵੇਰੇ ਮੀਂਹ ਪੈ ਜਾਣਾ, ਮੇਰੀ ਛੁੱਟੀ ਹੋ ਜਾਣੀ ਆ ਤੁਹਾਨੂੰ ਪਤਾ ਵਾ, ਤੇ ਆਪਾਂ ਫਿਰ ਰਹਿਣ ਦਿੰਦੇ ਆ। ਅਸੀਂ ਕਿਹਾ ਚਲੋ ਠੀਕ ਆ ਵੀ ਚੱਕ ਲਾਂਗੇ ਸਵੇਰੇ ਖੈਰ ਸੱਲਾ। ਤੇ ਉਹ ਭਾਈ ਧੋਖਾ ਦੇ ਗਿਆ ਤੇ ਪੱਠੇ ਲੈ ਕੇ ਆਏ ਆ ਹਲੇ ਆਪਾਂ। ਹੁਣ ਪੱਠੇ ਆਏ ਪਏ ਅੱਡੇ ਦੇ ਵਿੱਚ ਤੇ ਹੁਣ ਲੱਗਾ ਚਾਚੂ ਕੁਤਰਨ ਤੇ ਚਾਚੂ ਗਿਆ ਆਪਦੇ ਦਸਤਾਨੇ ਲੈਣ ਤੇ ਪੱਠੇ ਵਾਵਾ ਸੀ ਨਾ, ਮਤਲਬ ਖੁੱਲੇ ਪੱਠੇ ਨਾ। ਮੈਂ ਮਾਰੂੰਗਾ ਕੋਈ ਸ਼ੈ। ਅਬੂ ਪੱਠੇ ਥੋੜੇ ਅੱਜ ਵੀ? ਥੋੜੇ ਅੱਜ ਨਹੀਂ ਹੈ ਹੀ ਥੋੜੇ ਬਸ, ਵੱਡੇ ਵੱਡਣ ਵਾਲੇ ਖੜੋਂਦੇ ਸਾਡੇ ਤੇ ਥੋੜੇ ਹੀ ਹੋਣੇ, ਆਪੇ ਵੱਡਿਆ ਕਰੋ। ਕਿਉਂ ਮੇਰੇ ਕਿੰਨੀਆਂ ਪੰਡਾਂ ਵਾ? 2 ਪੰਡਾਂ ਘੱਟ ਕੰਮ 2 ਲਾ ਲਓ ਹੈ, ਮਤਲਬ ਆਪਣਾ ਕੋਈ ਹਿਸਾਬ ਨਹੀਂ ਹੋ ਸਕਦਾ। ਲਓ ਜੀ ਐਂਬਰ ਰਾਣੀ ਖੜੀ ਆ ਇੱਧਰ ਤੇ ਸੁਣਾ ਐਂਬਰ ਰਾਣੀ ਹੈ। ਹਾਂ ਬਈ ਆ ਗਈ ਓਏ। ਆ ਵੇਖ ਗੰਦੀ ਲਿਬੜ ਜਾਂਦੀ, ਨਿੱਤ ਲਿਬੜ ਜਾਂਦੀ ਯਾਰੋ। ਤੁਸੀਂ ਵੇਖ ਲਓ ਕਿਆ ਨਹੀਂ ਗਿਆ ਉਹਨੂੰ ਰੇਤੂ ਦਾ। ਭਾਈ ਰੇਤੂ ਕੱਢਦੇ ਹੀ ਨਹੀਂ ਗਏ, ਪਤਾ ਨਹੀਂ ਮੈਂ ਕੱਢਣ ਨਹੀਂ ਦਿੰਦਾ, ਕੀ ਮਸਲਾ। ਤੇ ਕੋਈ ਪਤਾ ਕਰੋ ਨਾ ਕਿ ਯਾਰ ਨਹਿਰ ਦੇ ਵਿੱਚੋਂ ਰੇਤੂ ਮਿਲ ਜਾਵੇ ਤੇ ਸਾਰੀ ਸਿੱਟੀ ਥੱਲੇ। ਸ਼ਾਇਦ ਮੈਨੂੰ ਤੇ ਇਹੀ ਲੱਗ ਰਿਹਾ ਮਹਿਕਮਾ ਨਹੀਂ ਕੱਢਣ ਦਿੰਦਾ ਪਿਆ ਹੈ ਨਾ। ਚਲੋ ਅੱਲਾ ਖੈਰ ਕਰੇਗਾ। ਐਂਬਰ ਰਾਣੀਏ ਲੱਭਦੇ ਆ ਕਿਤੋਂ ਨਾ ਕਿਤੋਂ ਰੇਤੂ। ਲਓ ਜੀ ਮੈਂ ਕਿਹਾ ਨਾਲ ਦੀ ਨਾਲ ਆ ਕੰਮ ਵੀ ਨਿਬੇੜ ਲਈਏ ਆਪਾਂ, ਛੱਡ ਲਈਏ। ਆ ਜਾਓ ਵੀ ਜਵਾਕੋ ਬਾਹਰ। ਓਏ ਹੋਏ 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 ਵੇਖੀ ਤੂੰ ਨਿਕਲਦੀਆਂ ਹੁਣ ਬਾਹਰ। ਪਰੇ ਹੋ ਜਾ ਪਰੇ ਹੋ ਜਾ ਪਰੇ ਹੋ ਜਾ। ਉਹ ਗਈਆਂ ਉਹ ਆਪੇ ਵੜ ਗਈਆਂ ਭਾਈ। ਉਹ ਤਾਂ ਅਸਲ ਦੇ ਵਿੱਚ ਪਾਣੀ ਭਰਿਆ ਕੱਲ ਦਾ ਤੇ ਇਹ ਵੀ ਬੜੇ ਲੈਵਲ ਕਿਸਮ ਨਾਲ ਇੰਜੋਏ ਕਰਦੀਆਂ ਇਹ ਵੀ। ਤੇ ਪਾਣੀ ਸਾਫ਼ ਇੰਨਾ ਸੋਹਣਾ ਲੱਗਦਾ ਨਾ ਕਸਮੇ। ਹਾਂਜੀ ਖਿਲਾਰ ਲੈ ਖੰਭ। ਲਓ ਜੀ ਆ ਗਏ, ਕੁਕੜੀਆਂ ਵੀ ਬਾਹਰ ਆ ਗਈਆਂ ਵਾ। ਤੇ ਸੈਮ ਸਾਹਿਬ ਖਰਗੋਸ਼ਣੀ ਨਹੀਂ ਬਾਹਰ ਆਈ ਯਾਰ। ਖਰਗੋਸ਼ਣੀ ਉਦੋਂ ਦੀ ਆਈ ਜੇ ਵਲੌਗ ਚ ਵਿਖਾਈ ਸੀ ਪਰਸੋਂ ਦੀ। ਹਾਂ ਕੱਲ ਨਹੀਂ ਆਈ ਸਾਰਾ ਦਿਨ। ਪੱਠੇ ਵੀ ਉਦਾਂ ਹੀ ਪਿਆ ਵਾ, ਪੱਠੇ ਪਾਏ ਸੀ, ਪੱਠੇ ਵੀ ਉਦਾਂ ਹੀ ਆ, ਬੱਚੇ ਵੀ ਹਲ ਤੱਕ ਬਾਹਰ ਨਹੀਂ ਆਏ। ਤੇ ਮੈਨੂੰ ਵਿੱਚ ਲੱਗਦਾ ਸੀ, ਮੈਂ ਮਤਲਬ ਜਿਹੜਾ ਮੇਰੀ ਪਰਸਨਲ ਰਾਏ ਆ, ਮੈਨੂੰ ਲੱਗਦਾ ਵੀ ਖਰਗੋਸ਼ਣੀ ਪਈ ਆ ਸੂ ਦੁਬਾਰਾ ਫਿਰ, ਤੇ ਤਾਂ ਕਰਕੇ ਨਹੀਂ ਬਾਹਰ ਆਏ ਹੈ। ਇਹ ਵੀ ਸੂਈ ਸੀ ਕਿਹੜਾ ਅੰਦਰ ਜਾਂਦੀ ਸੋ, ਲੇਕਿਨ ਯਾਰ ਬਾਹਰ ਨਹੀਂ ਆਈ, ਵੈਸੇ ਹੀ ਨਹੀਂ ਬਾਹਰ ਆਈ ਕਿਉਂਕਿ ਉਹ ਸੂਣ ਵਾਲੀ ਸੀ ਤੇ ਸੂਪੀ ਹੋਣੀ ਆ। ਹੋ ਸਕਦਾ 1-2 ਦਿਨ ਤੱਕ ਬਾਹਰ ਆ ਜਾਵੇ। ਚਲੋ ਵੇਖ ਲੈਨੇ। ਤੇ ਪੱਠੇ ਵੈਸੇ ਪਾਏ ਆ। ਖਤਰਾ ਸਿਰਫ ਇਹ ਆ, ਟੈਨਸ਼ਨ ਵੀ ਯਾਰ ਪੱਠੇ ਪਾਏ ਹੋਏ ਆ ਤੇ ਪੱਠੇ ਵੀ ਨਹੀਂ ਖਾਦੇ। ਉਧਰ ਰਾਤੀ ਨਾ ਇੱਥੇ ਮੈਂ ਕੁੱਕਣ ਰਾਤੀ ਆਇਆ ਨਾ ਬਾਜਰਾ ਖਾਣ, ਹਾਂ ਪੱਠੇ ਖਾਂਦੀ ਸੀ
ਮੈਂ ਕਿਹਾ ਚੱਲ ਨਾ ਮੈਂ ਇਦਾਂ ਚੋਰੀ ਜਿਹਨੇ ਵੇਖਿਆ ਮੈਂ ਕਿਹਾ ਬੱਚੇ ਨਾ ਹੁਣ ਰਾਤ ਨੂੰ ਹਾਂ ਤੇ ਉਹ ਮੈਂ ਇਦਾਂ ਨੇੜੇ ਪਿਆ ਜੋ ਖੁੱਡ ਦੇ ਕੋਲ ਮੈਂ ਕਿਹਾ ਇਹਨੂੰ ਵਿੱਚ ਵਾੜਦਾ ਬੱਚੇ ਲੈ ਕੇ ਆਊ ਬਾਹਰ ਹਾਂ ਉਹ ਵਿੱਚ ਵਾੜੀ ਉਹ ਉਦਣ ਤੋਂ ਬਾਅਦ ਬਾਹਰ ਹੀ ਨਹੀਂ ਆਈ ਬਸ ਤੂੰ ਡਰਾਤੀ ਫਿਰ ਉਹ ਡਰੀ ਅੱਗੇ ਨਹੀਂ ਫੈ ਵੜਦੀ ਹੁੰਦੀ ਨਹੀਂ ਹੁਣ ਬੱਚੇ ਵੀ ਨਹੀਂ ਨਾ ਆਏ ਬੱਚੇ ਵੀ 6-7 ਆ ਥੋੜੇ ਤੇ ਨਹੀਂ ਹੈਗੇ ਬੱਚੇ ਤਾਂ ਅੱਗੇ ਵੀ ਘੱਟ ਹੀ ਹੁੰਦੇ ਸੀ ਜਦੋਂ ਮਾਂ ਬਾਹਰ ਹੁੰਦੀ ਸੁਦੇ ਹੁੰਦੇ ਸੀ ਚਲੋ ਹੁਣ ਤੈਨੂੰ ਟੈਨਸ਼ਨ ਆ ਵੀ ਖਰਗੋਸ਼ ਨਹੀਂ ਆਈ ਬਾਹਰ ਹਾਂ ਆ ਜਾਏਗੀ ਅੱਲਾ ਖੈਰ ਕਰੇਗਾ ਇਨਸ਼ਾਅੱਲਾ ਅੱਜ ਦੀ ਤਰੀਕ 'ਚ ਹੀ ਆਏਗੀ ਪੱਠੇ ਪੁੱਠੇ ਸਿੱਟਦੇ ਇੱਥੇ ਤਾਜ਼ੇ ਕਰਕੇ ਕਿਉਂ ਵੀ ਪੱਠੇ ਤਾਜ਼ੇ ਕਰਕੇ ਸਿੱਟਦੇ ਤੇ ਆ ਜਾਏਗੀ ਬਾਹਰ ਠੀਕ ਆ ਅੱਲਾ ਖੈਰ ਕਰੇਗਾ ਪਤਾ ਨਹੀਂ ਵੀ ਉਹ ਹੁਣ ਕਾਹਤੋਂ ਨਹੀਂ ਆ ਰਹੀ ਕੀ ਰੀਜ਼ਨ ਬਣਿਆ ਹੋ ਸਕਦਾ ਵੀ ਸੂਈ ਹੋ ਸਕਦੀ ਹੈ ਜਾਂ ਕੁਝ ਵੀ ਤਾਂ ਕਰਕੇ ਤੇ ਆ ਵੀ ਆਪਾਂ ਦੇਈਏ ਖੋਲ ਤਾਂ ਕਿ ਇਹ ਬਾਹਰ ਚਲ ਜਾਣ ਚਲੋ ਓਏ ਖੇਡੋ ਮੱਲੋ ਜਾ ਕੇ ਖੇਡੋ ਲੋ ਜੀ ਇੱਧਰ ਸਾਡੇ ਕੁਤਰ ਜਾਂਦੇ ਪਏ ਆ ਪੱਠੇ ਤੇ ਚੌਰੀ ਦਾ ਮੇਨ ਕੰਮ ਇੱਕੋ ਹੀ ਡਿਊਟੀ ਸਿਰਫ ਪੱਠਿਆਂ ਵਾਲੀ ਕੁਦਰ ਕੇ ਤੇ ਰਾਹ ਪੈਣਾ ਇਹ ਕੁਦਰਦੇ ਪਏ ਆ ਤੇ ਉਧਰ ਲੱਗਾ ਹੋਇਆ ਸੈਮ ਤੂੜੀ ਲੈਣ ਚਲਾ ਗਿਆ ਮਤਲਬ ਪਾਉਣ ਚਲਾ ਗਿਆ ਮੈਂ ਕਿਹਾ ਜਾ ਕੇ ਨਾ ਪੰਡਾਂ ਪਾ ਤੇ ਮੈਂ ਆਇਆ ਆ ਕੇ ਚੱਕਦਾ ਵਾਂ ਆਪਾਂ ਹੁਣ ਜਾ ਕੇ ਨਾ ਪੰਡਾਂ ਚੱਕ ਲਿਆਈਏ ਪਹਿਲਾਂ ਲੋ ਜੀ ਆ ਗਏ ਆ ਤੂੜੀ ਚੱਕਣ ਸੈਮ ਨੇ ਪੰਡਾਂ ਪਾਤੀਆਂ ਤੇ ਯਾਰ ਉਹਨੇ ਪਾ ਕੇ ਆ ਗਿਆ ਬੂਟ ਤੇ ਇੱਧਰ ਵਾਈ ਹੋਈ ਆ ਭਾਈ ਇਹਨਾਂ ਨੇ ਪੈਲੀ ਤੇ ਵਾਵਾ ਸਾਰੀ ਮਤਲਬ ਪੋਲੀ ਕੀਤੀ ਆ ਤਿਆਰ ਕਰਨ ਵਾਸਤੇ ਪੈਲੀ ਤੇ ਅਬ ਹੈ ਆਪਣੀ ਵਾਗੀ ਤਾਂ ਮਾਰ ਕੇ ਤੇ ਹਲ ਮਾਰੇ ਹੈ ਹਲ ਡੂੰਗੇ ਮਾਰੇ ਰੂਟਰ ਮਾਰ ਉਹ ਤਾਂ ਹੀ ਤੇ ਉਹੀ ਤੇ ਕੰਮ ਹੋਇਆ ਹੁਣ ਮੈਂ ਆਪਦੇ ਜਿਹੜੇ ਫੈਸ਼ਨ ਕਰਕੇ ਆ ਗਿਆ ਬੂਟ ਪਾ ਕੇ ਆ ਗਿਆ ਬੂਟ ਨਹੀਂ ਪਾਣਾ ਹੁੰਦਾ ਅੱਗੇ ਤੇ ਅੱਜ ਮੈਂ ਬੂਟ ਪਾ ਲਿਆ ਤੇ ਉਧਰ ਪੈਲੀ ਦਾ ਤੇ ਇਹਦਾ ਹੁਣ ਮੈਨੂੰ ਸਮਝ ਇਹ ਨਹੀਂ ਆ ਰਹੀ ਵੀ ਮੈਂ ਪੰਡ ਚੱਕ ਕੇ ਤੇ ਖੁੱਬਦੇ ਨੇ ਜਾਣਾ ਕਿਉਂਕਿ ਜਾਂ ਮੈਂ ਬੂਟ ਲਾ ਦੇਵਾਂ ਤੇਰਾ ਜ਼ੋਰ ਲੱਗੂ ਜਿਵੇਂ ਅੰਬਰਸ ਲੱਗਦਾ ਨਹੀਂ ਤੇ ਮੈਂ ਫਿਰ ਬੂਟ ਲਾ ਕੇ ਜਾਵਾਂ ਨੰਗੇ ਪੈਰੀ ਜਾਵਾਂ ਪੰਡ ਚੱਕ ਕੇ ਇਦਾਂ ਚੱਲਦਾ ਬੂਟ ਲੈ ਕੇ ਅੱਲਾ ਦੀ ਸਪੁਰਦ ਫਿਰ ਬਣਾ ਦੇ ਨਾਲ ਆਹੋ ਰਾਹ ਬਣਾਉਣੇ ਤੂੰ ਇਹ ਚੱਲ ਹਾਂ ਵੀ ਜ਼ਿਆਦਤੀ ਕੀਤੀ ਆ ਕੀ ਸਮਾਚਾਰ ਇਹ ਆ ਵੀ ਮੋਰਾ ਵੀ ਐ ਮੇਰੇ ਸਿਰ ਤੇ ਲੱਗ ਗਿਆ ਕੰਨ 'ਚ ਤੂੜੀ ਪੈਂਦੀ ਪਈ ਆ ਤੇ ਮੈਂ ਜਾਣਾ ਵੀ ਖੁੱਬਦੇ ਨੇ ਆ ਤੇ ਬੂਟਾਂ ਦੀ ਤਵਾਈ ਉਤਰਨੀ ਆ ਚੱਲ ਅੱਲਾ ਖੈਰ ਕਰੇਗਾ ਹੋ ਗਿਆ ਖੁੱਬ ਗਿਆ ਪੈਰ ਖੁੱਬ ਗਿਆ ਸਾਰੇ ਡਾਲਰ ਜਾ ਅੱਗੇ ਰਾਹ ਬਣਾ ਚੱਲ ਡਾਲਰ ਕਹਿੰਦਾ ਕੱਲਾ ਹੀ ਜਾ ਮੈਂ ਕਦੋਂ ਆਵਾਂ ਚੱਲ ਇੱਥੇ ਹੁਣ ਜਾ ਤੋੜ ਖੁੱਬਦਾ ਹੀ ਆਇਆ ਆ ਗਿਆ ਮੇਰੀ ਚਾਰ ਰਿਜ ਕਮਲੀ ਹੋ ਗਈ ਆ ਬੂਟ ਵੀ ਜਾ ਕੇ ਘਰੋਂ ਤਵਾ ਗਾਲਾਂ ਵੀ ਖਾ ਹਾਂ ਚਲਾਤਾ ਟੂਅਲ ਕਿ ਨਹੀਂ ਟੂਅਲ ਹਜੇ ਥੋੜੀ ਕਿਉਂ ਕੀ ਆ ਟੂਅਲ ਆ ਵਟਾਂ ਕੱਢਾਂ ਫਿਰ ਪਿੱਛੇ ਪਾਣੀ ਲਾਵਾਂਗੇ ਹੁਣ ਆਪ ਹੀ ਮਿਹਨਤ ਆ ਮਾਸ਼ਾਅੱਲਾ ਯਾਰ ਫਿਰ ਕੀ ਕਰੀਏ ਹੁਣ ਸਾਨੂੰ ਬੰਦਾ ਹੀ ਨਹੀਂ ਲੱਭਦਾ ਬੰਦਾ ਲੱਭ ਕੇ ਦਿੰਨੇ ਆ ਤੁਹਾਨੂੰ ਨਹੀਂ ਸਾਨੂੰ ਲੱਭ ਕੇ ਸਾਨੂੰ ਜਿਹੜਾ ਕਹਿੰਦਾ ਵਾ ਉਹ ਉਹਨੂੰ ਗਾਂ ਮੁੜ ਕੇ ਆਪ ਨਹੀਂ ਲੱਭਦਾ ਸੌਰੀ ਬਸ ਹੋ ਗਈ ਚੰਗੀ ਗੱਲ ਲੱਗਾ ਜ਼ੋਰ ਨਹੀਂ ਅੱਜ ਅੰਬਰ ਵੀ ਕਹਿੰਦੀ ਹੋਣੀ ਮੇਰੇ ਵਾਹਣ ਚ ਵੜਿਆ ਫਿਰਦਾ ਕੱਢਦਾ ਚਾਲ ਵਾਹਣ ਦੇ ਵਿੱਚ ਕੰਮ ਔਖਾ ਹੋ ਜਾਂਦਾ ਹਾਂ ਦੋਰ ਕੀ ਕਰਨ ਲੱਗਾ ਚਾਹ ਮੇਰੀ ਠੰਡੀ ਤੁਸੀਂ ਬਾਹਰ ਕਿਉਂ ਲੈ ਕੇ ਆਏ ਆ ਉਹ ਮੈਂ ਹਲੇ ਨਹੀਂ ਆਇਆ ਸੀ ਇੱਕ ਪੰਡ ਰਹਿੰਦੀ ਸੀ ਚੱਕਦਾ ਹੁਣ ਰੁਕ ਜਾ ਲੋ ਜੀ ਪੱਠੇ ਵੀ ਗਏ ਕੁਤਰੇ ਤੂੜੀ ਵੀ ਆ ਗਈ ਤੇ ਆ ਗਿਆ ਸੈਲਜ ਵੀ ਆਪਣਾ ਸਿੱਟ ਦਿੱਤਾ ਸਭ ਤੋਂ ਔਖਾ ਕੰਮ ਜਿਹੜਾ ਨਾ ਮੇਰੇ ਵਾਸਤੇ ਉਹ ਸੈਲਜ ਲਿਆਉਣਾ ਵਾ ਸੈਲਜ ਲਿਆ ਕੇ ਸਿੱਟਣਾ ਸਭ ਤੋਂ ਔਖਾ ਕੰਮ ਆ ਅੱਕ ਜਾਂਦਾ ਵਾ ਕਿਉਂਕਿ ਸੈਲਜ ਅਸਲ ਦੇ ਵਿੱਚ ਨਾ ਭਾਰਾ ਹੀ ਬੜਾ ਹੁੰਦਾ ਵਾ ਤੇ ਬੰਦਾ ਉਹ ਥੋਂਦਾ ਹੁੰਦਾ ਅੱਧਾ ਰਹਿ ਜਾਂਦਾ ਬੰਦਾ ਕਹਿੰਦਾ ਕੀ ਯਾਰ ਸੈਲਜ ਜਾਨ ਛੁੱਟੇ ਤੇ ਬਸ ਚਲੋ ਖੈਰ ਸੈਲਜ ਆ ਗਿਆ ਵਾ ਤੇ ਮਗਰਾ 20 ਪੈ ਗਿਆ ਵਾ ਤੇ ਹੁਣ ਪਾਈਏ ਅੱਲਾ ਦੀ ਸਪੁਰਦ ਲਓ ਜੀ ਸਿੱਟਦੇ ਆ ਪੱਠੇ ਸਟਾਰਟ ਕਰਦੇ ਆ ਪੌਣੇ ਲਾ ਰੱਖੇ ਖੈਰ 15-20 ਮਿੰਟਾਂ 'ਚ ਸਾਰੀਆਂ ਖੁਰਲੀਆਂ ਆਪਾਂ ਕਰ ਦੇਣੀਆਂ ਓਕੇ ਬਿਸਮਿਲ੍ਲਾ ਯਾ ਅੱਲਾ ਤੇਰਾ ਆਸਰਾ ਲਓ ਜੀ 2 ਮਗਰੇ ਪੈ ਗਏ ਆ ਮੱਝਾਂ ਨੂੰ ਤੇ ਬੱਚਿਆਂ ਨੂੰ ਹੁਣ ਹੋਣ ਲੱਗਾ ਕੰਮ ਸਟਾਰਟ ਅੰਦਰ ਉਹ ਲਾਤਾ ਅੱਛਾ ਪਹਿਲਾ ਮਗਰਾ ਜਿਹੜਾ ਅੰਦਰ ਪਾਉਣਾ ਹੁੰਦਾ ਨਾ ਤਗੜਾ ਪਾਇਆ ਕਰ ਉਹ ਕੱਲੀ ਉਹ ਦੂਸਰੀ ਵੇਚਦੀ ਨਹੀਂ ਉਹ ਫਿਰ ਸਕੂਨ ਨਾਲ ਖੜੋਤੀਆਂ ਰਹਿੰਦੀਆਂ ਵਾ ਝਾਟੀ ਝਾਟੇ ਆ ਵੀ ਸਕੂਨ ਹੋ ਜਾਂਦਾ ਵਾ ਉਹਨਾਂ ਨੂੰ ਵਿਚਾਰੀਆਂ ਨੂੰ ਦੂਜੇ ਮਗਰੇ ਤੇ ਖੜੋਤੀਆਂ ਰਹਿੰਦੀਆਂ ਚੱਲ ਵੀ ਬਿਸਮਿਲ੍ਲਾ ਯਾ ਅੱਲਾ ਤੇਰਾ ਆਸਰਾ ਓਏ ਯਾਰ ਆਹ ਕਿਹੜਾ ਕੰਮ ਕਰਦਾ ਹੁੰਦਾ ਤੂੰ ਰੋਜ਼ ਯਾਰ ਉਹ ਪੰਡੀ ਨਿੱਕੀ ਆ ਉਤੋਂ ਖੁੱਲੀ ਰਹਿੰਦੀ ਬਸ ਸਹੀ ਹੈ ਜੱਟੂ ਭਾਈ ਚਲਾ ਗਿਆ ਅੱਜ ਸਕੂਲੇ ਅੱਜ ਹੈਗਾ ਵਾ ਮੰਡੇ ਸੋਮਵਾਰ ਆ ਤੇ ਉਹ ਸਕੂਲ ਚਲਾ ਗਿਆ ਵਾ ਤੇ ਅਸੀਂ ਕਿਹਾ ਵੀ ਚਲੋ
ਟਾਈਮੋ ਟਾਈਮ ਕੰਮ ਨਿਬੇੜ ਲਈ ਜੱਟੂ ਦੇ ਆਉਣ ਤੋਂ ਪਹਿਲਾਂ ਨਹੀਂ ਤੇ ਜੱਟੂ ਆਉਂਦਾ ਰੌਲਾ ਪਾ ਦਿੰਦਾ ਮੇਰੇ ਤੋਂ ਬਿਨਾ ਆਹ ਕੰਮ ਨਹੀਂ ਕੀਤਾ। ਉਹ ਅੰਦਰ ਹੁਣ ਗੋਇਆ ਦੀ ਢੇਰੀ ਪਈ ਆ ਤੇ ਉਹਨੇ ਰੌਲਾ ਪਾ ਦੇਣਾ ਵੀ ਇਹ ਮੇਰੇ ਵਾਸਤੇ ਛੱਡੀ ਆ, ਵੈਸੇ ਹੁੰਦੀ ਜੱਟੂ ਵਾਸਤੇ, ਉਹਨੇ ਚੱਕਣੀ ਹੁੰਦੀ ਆ। ਆਪਾਂ ਪੱਠੇ ਪੁੱਠੇ ਪਾ ਕੇ ਉਸ ਤੋਂ ਬਾਅਦ ਐਂਬਰ ਨੂੰ ਕਰਦੇ ਆ ਕੈਜ਼ਾ, ਕਰਿਆਲਾ ਵਗੈਰਾ ਦਿੰਨੇ ਆ ਕਿਉਂਕਿ ਸਾਹਮਣੇ ਵਾਲਾ ਜਿਹੜਾ ਵਾਹਣ ਆ ਇਹ ਅੱਜ ਮੈਨੂੰ ਲੱਗਦਾ ਆਖਰੀ ਦਿਨ ਹੀ ਆ, ਹਨਾ ਸਾਹਿਬ? ਆਖਰੀ ਵੀ ਨਹੀਂ ਹਾਂ ਘੰਟੇ ਹੀ ਆ, ਆਖਰੀ ਮਿੰਟ ਹੀ ਆ ਕਿਉਂਕਿ ਮੱਕੀ ਵਾਲਾ ਪਲਾਂਟਰ ਗਿਆ ਆ, ਵੜ ਗਿਆ, ਬਿਸਮਿਲ੍ਲਾ ਹੋ ਗਈ ਤੇ ਮੱਕੀ ਵਾਲਾ ਪਲਾਂਟਰ ਗਿਆ ਆ। ਹੁਣ ਮੱਕੀ ਕੇਰਨੀ ਆ ਤੇ ਉਸ ਤੋਂ ਬਾਅਦ ਹੋਣੀ ਅੱਲਾ ਦੀ ਸਪੁਰਦ। ਮੈਂ ਤਾਂ ਕਿਹਾ ਸੀ ਵੀ ਚਲੋ ਅੱਜ ਐਂਬਰ ਨੂੰ ਕਰਿਆਲਾ ਛੜਾ ਦੇ ਕੇ ਹੁਣ ਨਹੀਂ ਵੜਨੀ ਤੇ ਜਰਾ ਭਜਾਉਣੇ ਆ ਤੇ ਲੇਕਿਨ ਚਲੋ ਖੈਰ ਸਲਾ ਕੋਈ ਵੀ ਥੋੜਾ ਸਾਈਡ ਨੂੰ ਤੋੜ ਲਾਂਗੇ, ਲੇਕਿਨ ਅੱਜ ਤੋੜਨੀ ਲਾਜ਼ਮੀ ਹੈ ਐਂਬਰ। 2 ਦਿਨ ਹੋ ਗਏ ਆ, ਉਹ ਦਿਨ 47 ਤੋਂ ਬਾਅਦ ਮੇਲੇ ਤੋਂ ਬਾਅਦ ਇਹਨੂੰ ਰੈਸਟ ਦਿੱਤੀ 2 ਦਿਨ। ਅਸੀਂ ਕਿਹਾ ਵੀ ਕੋਈ ਮਸਲਾ ਮਸੈਲ ਨਾ ਹੋਵੇ, ਦੈਟਸ ਵਾਈ ਥੋੜਾ ਜਿਹਾ ਹੋਰ ਪਾ ਦੇ ਯਾਰ, ਉਹ ਸੁੱਟਦੇ ਨਾ ਤੂੰ ਸੈਲ ਤੇ ਤੂੜੀ ਤੇ ਤਾਂ ਕਰਕੇ ਫਿਰ ਅਸੀਂ ਕਿਹਾ ਖੈਰ ਸਲਾ ਅੱਜ ਇਹਨੂੰ ਕੜਿਆਲਾ ਵੀ ਜਿਹੜਾ ਵੈਸੇ ਰੋਜ਼ ਦਿੰਦੇ ਆ ਲੇਕਿਨ ਤੋੜਨੀ ਅੱਜ ਲਾਜ਼ਮੀ ਆ ਹਰ ਹਾਲ ਦੇ ਵਿੱਚ। ਬਾਕੀ ਕੱਲ ਤੋਂ ਚੌਕਰ ਸ਼ੁਰੂ ਕੀਤਾ ਹੋਇਆ ਵਾ ਐਂਬਰ ਨੂੰ ਤੇ ਉਹ ਮਾਸ਼ਾਅੱਲਾ ਇਹ ਆ ਵੀ ਹੁਣ ਉਮੀਦ ਬੜੀ ਆ ਵੀ 15 ਦਿਨਾਂ ਦੇ ਵਿੱਚ ਰੰਗ ਢੰਗ ਜਿਹੜੇ ਨਾ ਸੋਹਣੇ ਕਰ ਜੂਗੀ ਇਨਸ਼ਾਅੱਲਾ। ਹੁਣ ਆਇਆ ਨਾ ਸਵਾਲ ਮਰਨ ਦਾ, ਤੈਨੂੰ ਵੀ ਆਊਗਾ ਤੇ ਆਊਗਾ ਤਾਂ ਮੈਨੂੰ ਵੀ ਨਹੀਂ ਆਉ ਮੈਨੂੰ ਹੀ ਆਊਗਾ। ਚੱਲ ਚੁਕਾ ਰੁਕ ਜਾ, ਇਹ ਉਹ ਰੁਕ ਜਾ ਭਾਈ, ਹੱਥ ਦੂਜਾ ਪਾ ਚੱਲ ਪਹਿਲਾਂ ਮੇਰਾ ਜੋਰ ਲਾ ਹੁਣ ਤੇਰਾ ਕੋਈ ਆਇਓ ਲੋ ਜੀ ਅੱਲਾ ਦੀ ਸਪੁਰਦ ਹੋ ਗਈ ਹੈ ਆਖਰੀ ਮਗਰ ਆਖਰੀ ਲੋ ਜੀ ਛੇੜ ਦੇ। ਓਕੇ ਹੁਣ ਅਗਲਾ ਕੰਮ, ਅਗਲੇ ਕੰਮ ਤੇ ਬਹੁਤ ਆ। ਕੰਮ ਜਿਹੜੇ ਵੀ ਆ ਕਰ ਲੋ। ਇਹਨੂੰ ਵਸੀਮ ਆਉਂਦਾ ਪਿਆ ਵਾ, ਵਸੀਮ ਨੂੰ ਫੋਨ ਕੀਤਾ ਆਇਆ ਯਾਰ, ਹਾਂ ਆਉਂਦਾ ਪਿਆ। ਉਹ ਵੈਸੇ ਆ ਰਿਹਾ ਵਾ, ਸਾਰੇ ਇਹ ਨਹੀਂ ਖੁਸ਼ ਨਾ ਹੋ ਜਾਓ ਕਦੇ ਵੀ ਪੱਕਾ ਆ ਰਿਹਾ ਵਾ, ਰਾਦਾ ਤੇ ਲੇਕਿਨ ਤੁਸੀਂ ਦਬਾ ਵੀ ਕਰ ਸਕਦੇ ਹੋ। ਉਹਨੂੰ ਕਿਹਾ ਪਤਾ ਨਹੀਂ ਹੁਣ ਰਹਿੰਦਾ ਹੈ ਉਹਨੂੰ ਕਿਹਾ ਸੀ ਨਹੀਂ। ਵੀ ਯਾਰ ਉਹਦੇ ਪਲਾਨਾਂ ਦਾ ਨਹੀਂ ਨਾ ਪਤਾ ਲੱਗਦਾ, ਉਹਦੇ ਪਲਾਨਾਂ ਦਾ ਪਤਾ ਨਹੀਂ ਲੱਗਦਾ। ਉਹਨੂੰ ਕਿਹਾ ਯਾਰ ਆ ਜਾ ਤੇ ਆ ਕੇ ਰਹਿ ਸਾਡੇ ਮਿੱਟੀ ਪਾ ਸਾਰੇ ਕੰਮ ਦੇ ਗੱਲਬਾਤ ਤੇਰੇ ਕਰੀਏ। ਜਿਹੜੀ ਪਿੰਡੀ ਦੀ ਆਦਤ ਪਈ ਹੈ ਨਾ ਛੱਡ ਦੇ, ਉਹ ਜ਼ਿਆਦਾ ਪਿੰਡੀ ਨਹੀਂ ਅੱਗੇ ਕਹਿੰਦਾ ਮੈਂ ਪੱਕਾ ਆ ਜਾਣਾ ਬਸ ਪਿੰਡ ਅੱਛਾ, ਤੋਂ। ਤੇ ਤੇ ਹੁਣ ਪਤਾ ਨਹੀਂ ਆਇਆ, ਪਤਾ ਲੱਗੂ ਕੀ ਦੱਸਦਾ। ਅੱਲਾ ਖੈਰ ਕਰੇਗਾ, ਅੱਜ ਆਵੇ ਉਹ ਤੇ ਫਿਰ ਵੇਖਦੇ ਆ ਕੀ ਬਣਦਾ। ਤੇ ਤੁਸੀਂ ਦੁਆ ਕਰਨੀ ਹੈ, ਵੈਸੇ ਹਲੇ ਉਹਨੇ ਆਉਣਾ ਹੈ। ਜੋ ਤੁਹਾਡੇ ਤੇ ਵਲੌਗ ਪਹੁੰਚਣਾ ਤੇ ਗੱਲ ਹੋ ਸਕਦਾ ਹੋ ਗਈ ਹੋਵੇ, ਲੇਕਿਨ ਫਿਰ ਵੀ ਆਈਏ ਉਹ ਕਹਿੰਦਾ ਘੰਟੇ ਤੱਕ ਹੁੰਨਾ, ਅੱਛਾ ਘੰਟੇ ਤੱਕ ਹੋਣਾ, ਤਿਆਰੀ ਫੜਨ ਦਿਆ ਵਾ ਹੁੰਦਾ। ਦਿਮਾਗ ਬਣਾ ਰਿਹਾ। ਅੱਛਾ ਹੁਣ ਨਾ ਐਂਬਰ ਨੂੰ ਕੱਢ ਲਈਏ ਬਾਹਰ, ਠੀਕ ਹੋ ਗਿਆ। ਤੂੰ ਦੇ ਲੈ ਐਂਬਰ ਨੂੰ ਕੈਜ਼ਾ, ਠੀਕ ਆ। ਮੈਂ ਫੜਾ ਦਾਤੀ ਲੂਸਣ ਵੱਡਾ ਐਂਬਰ ਵਾਸਤੇ, ਵੱਢ। ਦਾਤਰੀ ਨਾਲ ਰਗੜ ਕੇ ਬਹਿ ਕੇ ਰੜ ਕੇ ਵੱਢਣਾ ਪੈਣਾ ਵਾ, ਅੱਛਾ ਠੀਕ ਆ। ਉਹ ਵੱਡਾ ਤੇ ਉਸ ਤੋਂ ਬਾਅਦ ਲਿਆ ਕੇ ਕੁਤਰਦੇ ਆ, ਠੀਕ ਆ। ਤੇ ਪਾਉਣਾ। ਤੇ ਹਾਂ ਐਂਬਰ ਨੂੰ ਜੇ ਤੂੰ ਖੜਕਣਾ ਮਾਰਨਾ ਤੂੰ ਮਾਰ ਲੈ, ਨਹੀਂ ਤੇ ਵੱਢ ਕੇ ਮੈਂ ਮਾਰ ਲੂੰਗਾ, ਤੂੰ ਕੁਤਰ ਲਈ ਪੱਟੇ, ਠੀਕ ਹੋ ਠੀਕ ਆ। ਕੀ ਕਰਨਾ ਦੱਸ ਦੇ। ਪਹਿਲਾਂ ਤਾਂ ਮੈਂ ਦਾਤਰੀ ਚੱਕਦਾ ਲੱਭਾ ਹੈ, ਰਾਤਰੀ ਲੱਭ ਪਹਿਲਾਂ। ਆ ਦਾਤਰੀ ਲਾ ਬਣਾ ਤੇ ਫਿਰ ਮੈਂ ਚੱਲਾਂ ਮੈਂ ਟੱਕ ਓਕੇ। ਲਓ ਜੀ ਐਂਬਰ ਬੀਬੀ ਨੂੰ ਖੜਕਣਾ ਲੱਗਦਾ ਪਿਆ ਵਾ ਤੇ ਐਂਬਰ ਨਾ ਪਤਾ ਨਹੀਂ ਕੀ ਕਰਦੀ ਆ, ਲਿਬੜਦੀ ਬਹੁਤ ਲਿਬੜਦੀ ਆ। ਇਹ ਨਵਾ ਸਕਦੇ ਨੇ, ਨਹੀਂ ਨਵਾਉਣਾ ਨਹੀਂ ਹਲੇ, ਭਾਲੋ ਉਹਨੂੰ ਲੱਭਣ ਦੇ ਯਾਰ। ਭਾਲ ਨਹੀਂ ਲੱਭਣ ਦਈ, ਅਸਲ ਚ ਕੱਢਣ ਨਹੀਂ ਦਿੰਦੇ ਪੈ ਨਹਿਰਾਂ ਦੇ ਵਿੱਚੋਂ ਭਾਲ। ਰਾਇਲਟੀ ਵਾਲੇ ਜਿਹੜੇ ਆ ਨਾ ਉਹ ਖਰਾਬਾ ਕਰ ਦਿੱਤਾ। ਚਲੋ ਖੈਰ ਲੱਭ ਹੀ ਜਾਊਗੀ ਕਿਤੇ ਨਾ ਕਿਤੇ। ਟਿੱਬਿਆਂ ਦੇ ਟਿੱਬੇ ਮੁੱਕ ਗਏ। ਟਿੱਬੇ ਮੁੱਕ ਕੇ ਪਹਿਲਾਂ ਹੁੰਦਾ ਸੀ ਟਿੱਬਿਆ, ਟਿੱਬਾ ਆਪਾਂ ਬਹੁਤ ਲਿਆਈ ਦੀ ਸੀ ਹੈਂ? 48 ਵਾਲਾ 48 ਵਾਲਾ ਜਾਣਾ ਤੇ ਟਰਾਲੀ ਲਾ ਕੇ ਤੇ ਭਰ ਲਿਆਉਣੀ ਆਪੇ। ਉਹ ਵੀ ਟਾਈਮ ਲੰਘ ਗਿਆ, ਟਿੱਬੇ ਵੀ ਮੁੱਕ ਗਏ, ਲੋਕਾਂ ਨੇ ਜ਼ਮੀਨਾਂ ਬਾਦ ਕਰ ਲਈਆਂ। ਹੁਣ ਅੱਗੇ ਤੇ ਟਿੱਬੇ ਹੁੰਦੇ ਸੀ ਤੇ ਫਾਇਦਾ ਹੀ ਫਾਇਦਾ। ਜਦੋਂ ਵਾੜਾ ਬਣਾਇਆ ਸੀ ਉਦੋਂ ਬਹੁਤ ਲਿਆਏ ਸਾਪਾ। ਹਾਂ ਮਤਲਬ ਜਦੋਂ ਮਰਜ਼ੀ ਜਾਓ ਤੇ ਲੈ ਆਓ। ਮਰਜ਼ੀ ਪੁੱਤ ਪਰ ਖੜੋ ਜਾ ਇੱਕ ਮਿੰਟ ਮੇਰੇ ਸੀ। ਹੁਣ ਇੱਕ ਹੀ ਟਿੱਬਾ ਰਹਿ ਗਿਆ, ਉਹ ਕਿਹੜਾ? ਉਹ ਬੜੀ ਦੂਰ 55 ਵਾਲਾ। ਓਏ ਪੁੱਤ ਨਾ ਘਰ ਖੜੋ ਜਾ, ਪੈਰ ਧੋਣੇ ਪੈਣੇ ਸਰ। ਪੈਰ ਧੋਣੇ ਹੀ ਇੱਕ ਵਾਰੀ ਮਿੱਟੀ ਮੁੱਠੀ ਲਾ ਦੇਣਾ। ਖੜੋ ਜਾ ਮੇਰਾ ਪੁੱਤ, ਕਿਸੇ ਨਾ ਮੇਰੇ ਚੜ। ਓਏ ਨਹੀਂ ਕਰ, ਫਿਰ ਵੇਖ ਲੈ ਤੂੰ ਕਹਿੰਨੀ ਆ ਵੀ ਬੁਰਸ਼ ਮਾਰ ਤੂੰ। ਹਟ ਜਾ ਮੇਰਾ ਪੁੱਤ, ਨਾ ਕਰ, ਖੜੋ ਜਾ। ਵੇਖ ਲੈ ਤੂੰ ਪੈਰ ਆ ਅੱਛਾ ਇੱਥੇ ਮਾਰ, ਆ ਲੈ। ਫਿਰ ਮੈਂ ਮਾਰਾਂਗਾ ਤੈਨੂੰ ਐਂਬਰ। ਸਿਰ ਚੱਕ, ਸਿਰ ਤਾਂ ਸਿਰ ਚੱਕ ਤੇ ਬੁਰੀ ਲੱਗਦੀ ਹੈ ਤਾਂ ਕੋਈ ਪਤਾ। ਲਓ ਜੀ ਤਕਰੀਬਨ ਹੁਣ ਬੁਰਸ਼ ਮਾਰ ਦੀ ਇੱਕ ਵਾਰੀ ਰੀਝ ਨਾਲ, ਥੋੜੀ ਜਿਹੀ ਚਮਕਾ ਦਈਏ ਐਵੇਂ ਅੰਦਰ। ਲਓ ਜੀ ਬੁਰਸ਼ ਵਗੈਰਾ ਹੋ ਗਿਆ ਡਨ ਤੇ ਪੂਰੀ ਹੋ ਗਈ ਓਕੇ ਮਾਸ਼ਾਅੱਲਾ। ਇੱਧਰ ਆ ਗਈ ਆ, ਕਹਿੰਦੇ ਆ ਕੋਕੋ
ਕੋਕੋ ਆ ਗਈ। ਕੋਕੋ ਕਿੱਧਰ ਗਈ? ਕੋਕੋ ਤੇ ਬਹੁਤ ਤੇਜ਼ ਹੋ ਗਈ ਚੋਰੀ ਹੈ ਕੋਕੋ। ਓਏ 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 ਕੋਕੋ ਆ ਗਈ ਭਾਈ। ਓ ਯਾਰ ਹੈ ਕਿੱਡੀ ਕਿਊਟ ਤੇ ਕਿੱਡੇ ਡਰਾਮੇਬਾਜ਼ ਇਹ ਹੈ ਵੀ ਕੋਕੋ। ਐ ਵੀ ਕੋਕੋ, ਐ ਵੀ ਕੋਕੋ ਬਹੁਤ ਤੇਜ਼ ਆ, ਬਹੁਤ ਜ਼ਿਆਦਾ ਤੇਜ਼ ਆ। ਸੈਮ ਇੱਕ ਤਾਂ ਇਹਦੇ ਥੱਲੇ ਮਾਰਦੇ ਫੋੜਾ, ਸੈਕਿੰਡ ਪਾਣੀ ਲਿਆ। ਹੁਣ ਧੁੱਪ ਚੜ ਗਈ ਹੈ ਚੰਗੀ ਸੁਥਰੀ, ਤੇ ਪਾਣੀ ਲਿਆ ਕੇ ਐਂਬਰ ਦਾ ਮੂੰਹ ਧਵਾ ਦੇ, ਪੂਛ ਧੋ ਦੇ ਹਲਕੀ ਹਲਕੀ, ਤੇ ਨਾਲ ਜਾਦਾਂ ਜੁਦਾਂ ਮਤਲਬ ਪੈਰ ਸਾਰੇ ਓਕੇ ਕਰਦੇ ਹੈ ਨਾ। ਠੀਕ ਆ ਤੇ ਬਸ ਉਸ ਤੋਂ ਬਾਅਦ ਅੱਲਾ ਦੀ ਸਪੁਰਦ ਨੂੰ ਕੈਜ਼ਾ ਪੂਰਾ ਕਰਕੇ ਮੂੰਹ 'ਚ ਪਾਣੀ ਮਾਰਦੀ ਇੱਕ ਵਾਰੀ ਤੇ ਫਿਰ ਕਰ ਖੜੀ। ਠੀਕ ਆ ਉਹਨੀ ਦੇਰ ਮੈਂ ਵੱਢ ਲਵਾਂ ਇਹਦੇ ਵਾਸਤੇ ਪੱਠੇ। ਠੀਕ ਆ ਕੋਕੋ ਆਇਆ ਚੱਲੀਏ ਪੱਠੇ ਲੈਣ। ਆਜਾ 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 ਭੱਜਿਆ 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 ਆਜਾ ਪੱਠੇ ਲੈਣ ਚੱਲੀਏ। ਓਏ ਭੱਜਿਆ 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 ਆਜਾ 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 ਚਾਸ਼ੀ ਚਾਸ਼ੀ ਕੋਕੋ ਕੋਕੋ ਆਜਾ। ਓ ਯਾਰ ਤਿੱਖੀ ਕਿੰਨੀ ਹੈ, ਤਿੱਖੀ 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 ਕਿੰਨੀ ਹੈ। ਓਏ 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 ਲਓ ਜੀ ਵੱਢ ਲੈ 2-4 ਥੱਬੇ ਤੇ ਪਾਈ ਉਹਨੇ ਵਿੱਚ। ਮੈਂ ਕਿਹਾ ਜਾ ਕੇ ਕੁਤਰ ਕੇ ਤੇ ਸਿੱਟੀਏ ਐਂਬਰ ਰਾਣੀ ਨੂੰ। ਖੜੋਤੀ ਵੇਖੋ ਮਾਸ਼ਾਅੱਲਾ, ਆ ਕਰੋ ਚੱਕ ਖੜੋਣੀਆਂ ਵੇਖੋ ਇਹਦੀਆਂ ਹੈ। ਵੇਖਦੀ ਪਈ ਆ ਵੀ ਪੱਠੇ ਲੈਣ ਗਏ ਆ। ਪੂਛ ਪਾਛ ਧੋਤੀ, ਪੈਰ ਧੋਤੇ ਚਾਰੇ ਤੇ ਮਤਲਬ ਪੂਰਾ ਓਕੇ ਕਰਤਾ। ਡਾਕਟਰ ਆਇਆ ਹੋਇਆ ਸੀ ਸੈਮ, ਉਹਨਾਂ ਦੇ ਦੁਆਲੇ ਹੋ ਗਿਆ ਤੇ ਮੈਂ ਫਿਰ ਪੈਰ ਪੂਰ ਧੋ ਕੇ, ਮੱਥਾ ਧੋ ਕੇ, ਮੂੰਹ ਧੋ ਕੇ, ਪੂਛ ਧੋ ਕੇ ਤੇ ਐ ਨੂੰ ਕਰਤੀ ਖੜੀ। ਥੱਲੇ ਮਿੱਟੀ ਸਿੱਟਤੀ ਆ ਸਾਰਾ ਚਰ ਸਾਹਿਬ। ਗੱਲ ਸੁਣ ਲਓ ਇੱਧਰ, ਥਾਂ ਹੋ ਗਿਆ ਥੱਲੋਂ ਸਾਫ਼। ਠੀਕ ਆ ਤੇ ਹੁਣ ਥੱਲੋਂ ਲਿਬੜਨਾ ਨਹੀਂ ਚਾਹੀਦਾ। ਉਹਨੂੰ ਦੱਸ ਮੈਨੂੰ ਨਹੀਂ ਮੈਂ ਤੁਹਾਨੂੰ ਦੱਸਦਾ ਵਾਂ ਵੀ ਯਾਰ ਚੱਕ ਦਿਆ ਕਰੋ, ਇੱਕ ਵਾਰੀ ਫੋੜਾ ਮਾਰ ਦਿਆ ਕਰੋ। ਪਰਾਲੀ ਖਿੱਚ ਕੇ ਥੱਲੇ ਲੈ ਆਉਂਦੀ ਆਪਦੇ ਉਹ ਪਰਾਲੀ ਪਰੂਲੀ ਤੇ ਮੈਂ ਚੱਕ ਕੇ ਸਾਈਡ ਤੇ ਕਰ ਲਈ ਆ। ਬਾਕੀ ਅੱਲਾ ਖੈਰ ਕਰੇ। ਚੱਕੇਗਾ ਕਿ ਚੱਕਾ ਚੱਕ ਫਿਰ ਹੌਲਾ ਹੀ ਆ। ਲਾ ਗੋਡਾ ਅੱਲਾ ਦੀ ਸਪੁਰਦ। ਚਲੋ ਜੀ ਓਏ ਹੋਏ ਹੋਏ ਵਾਹ ਦੂਰੋਂ ਹੀ ਉਹ ਉੱਥੋਂ ਪਤਾ ਲੱਗ ਗਿਆ ਵਸੀਮ ਆਉਂਦਾ ਪਿਆ ਵਾ। ਲਾਲ ਜੈਕਟ ਕਾਲਾ ਰੰਗ ਦੂਰੋਂ ਚਮਕੋਰੇ। ਵਾਲੇਕੁਮ ਸਲਾਮ, ਕੀ ਹਾਲ ਚਾਲ ਭਾਈਜਾਨ ਬਲੌਕ ਵਾਲਿਓ, ਠੀਕ ਠਾਕ ਹੋ? ਆ ਗਿਆ ਹੈ ਬਲੌਗ ਵਾਲਿਆਂ ਨਾਲ ਵੀ। ਕੀ ਹਾਲ ਆ, ਠੀਕ ਹੋ ਜੀ? ਯਾਰ ਆ ਕਿੱਥੋਂ ਲਈਏ ਤੇ ਮੰਗਾ ਕੇ ਦੇ ਮੈਨੂੰ ਵੀ। ਇਹੀ ਲੈ ਲਓ ਯਾਰ। ਨਹੀਂ ਨਹੀਂ ਇਹ ਤੇਰੇ ਤੇ ਜੱਚਦੀ ਆ, ਦੂਰੋਂ ਪਤਾ ਲੱਗ ਜਾਂਦਾ ਵੀ ਤੂੰ ਹੀ ਆ। ਆਇਆ ਸੀ ਇਧਰ ਉਹ ਜੰਗ ਲੜਨ ਉਹ ਕਰਾਈ ਤੂੰ ਹੀ ਲੈ ਲੈ। ਨਹੀਂ ਇਹ ਬਾਮਾ ਨੇ ਕਿੱਥੇ ਮਤਲਬ ਉਹਨੇ ਸਿੱਟੀ ਸੀ ਕਿਤੇ ਆਹੋ ਜਾਂ ਗਿਫਟ ਦੇ ਗਿਆ ਜਾਂਦਾ ਜਾਂਦਾ। ਦੇਖ ਗਿਆ ਸੀ ਜਾਂਦਾ ਜਾਂਦਾ। ਅੱਛਾ ਲਓ ਜੀ ਆ ਗਏ ਚਰ ਸਾਹਿਬ। ਚਲੋ ਮਿਹਰਬਾਨੀ। ਮਹਿੰਗੀ ਬਹੁਤ ਆ, ਬਹੁਤ ਮਹਿੰਗੀ ਹੈ, ਬਹੁਤ ਮਿਲਣੀ ਨਹੀਂ ਇਥੋਂ। ਸੋਨੇ ਦੀ ਜੰਜੀਰੀ ਲੱਗੀ ਆ। ਉਹ ਚੱਲ 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 ਭਾਈ ਚੱਲ। ਉੱਤੇ ਪਹੁੰਚੇ ਹੋਏ ਆ ਬੰਦੇ। ਹਾਂ ਵੀ ਵਸੀਮ ਭਾਈ ਅਸੀਂ ਦੇਖਣ ਦਾ ਮਾਹੌਲ ਹਾਂ ਕੈਸਾ ਲੱਗਾ? ਬਹੁਤ ਸੋਹਣਾ ਬਣਾ ਲਿਆ ਮਾਹੌਲ। ਅੱਛਾ ਪਸੰਦ ਆ ਗਿਆ? ਪਸੰਦ ਆਇਆ ਬਹੁਤ। ਚਲੋ ਕੀ ਬਾਤ ਆ। ਤੇ ਬਲੌਕ ਵਾਲਿਆ ਤੁਸੀਂ ਵੀ ਦੱਸਣਾ ਕਿ ਸਹੀ ਬਣਿਆ ਕਿ ਨਹੀਂ ਵਲੌਗ ਵਾਲਿਆਂ ਨੇ ਤਾਂ ਸਾਰਾ ਵੇਖਿਆ ਭਾਈ। ਕੀ ਹੋਇਆ ਭਾਈ ਨਿੱਕੀ ਨਿੱਕੀ ਸ਼ਹਿ ਵੇਖੀ ਵਲੌਗ ਵਾਲਿਆਂ ਨੇ। ਅੱਛਾ ਹਾਂ ਤੇ ਮਸ਼ਵਰੇ ਤਾਂ ਵੱਧ ਤੋਂ ਵੱਧ ਦਿੰਦੇ ਹੋਣੇ ਆ ਸਾਰੇ ਹਰ ਬੰਦੇ ਦਾ ਯਾਰ ਦੇਖ ਇਦਾਂ ਤੇ ਇਦਾਂ। ਯਾਰ ਦੇਖ ਜਿਨ੍ਹਾਂ ਨੇ ਬੰਦੇ ਜਿਹੜੇ ਬਣਾਉਂਦੇ ਆ ਘਰ ਹੀ ਆ, ਜਿਨ੍ਹਾਂ ਨੇ ਬਣਾਏ ਆ ਪਹਿਲਾਂ, ਕਿਉਂਕਿ ਘਰ ਬਣਦਾ ਜ਼ਿੰਦਗੀ 'ਚ ਇੱਕ ਵਾਰੀ ਇੱਕ ਵਾਰ ਤੇ ਇੱਕ ਵਾਰੀ ਸਾਰਿਆਂ ਨੇ ਬਣਾ ਲਿਆ ਹੋਣਾ। ਬਣਾ ਲਿਆ। ਠੀਕ ਆ ਸੋ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਐਕਸਪੀਰੀਅੰਸ ਹੋ ਜਾਂਦਾ। ਹੁਣ ਸਾਨੂੰ ਵੀ ਕੋਈ ਪੁੱਛੇਗਾ ਮਹੀਨੇ ਦੋਵਾਂ ਬਾਅਦ ਤੇ ਅਸੀਂ ਵੀ ਦੱਸਾਂਗੇ ਕਿਸੇ ਨੂੰ ਵੀ ਫਲਾਣੀ ਚੀਜ਼ ਇਦਾਂ ਕਰੋ ਕਿਉਂਕਿ ਮੱਤ ਬੜੀ ਆ ਜਾਂਦੀ ਬੰਦੇ ਨੂੰ। ਮੈਂ ਕਿਹਾ ਚੋਰੀ ਅੱਜ ਇਸਲਾਮਾਬਾਦ ਤੋਂ ਆਇਆ ਮੈਂ ਪਰਸੋਂ ਅੱਛਾ ਤੇ ਮੈਂ ਕਿਹਾ ਚਲੋ ਚੱਲਦੇ ਆ ਡੇਰੇ ਵਾਲੇ ਕੋਲੇ ਵੇਖ ਕੇ ਆਈਏ ਹੈ ਦੇਖ ਕੇ ਆਈਏ ਕੀ ਕੀ ਨਿਜ਼ਾਮ ਬਣਾਇਆ ਵਾ। ਨਿਜ਼ਾਮ ਕਿਦਾਂ ਵਾ? ਇਹ ਨਿਜ਼ਾਮ ਮਾਸ਼ਾਅੱਲਾ ਸੋਹਣਾ ਬਣ ਗਿਆ ਹੁਣ। ਅੱਛਾ ਅੱਜ ਦਿਲ 'ਚ ਨਾ ਖੁਸ਼ੀ ਜੀ ਹੋਈ ਹੈ ਜੀ, ਬਹੁਤ ਸੋਹਣਾ ਮਕਾਨ ਬਣਾ ਲਿਆ। ਮਕਾਨ ਬਣਦੇ ਪਏ ਹਲੇ, ਅੱਲਾ ਰੱਖੇ ਖੈਰ ਆਮੀਨ। ਬਸ ਆ ਥੋੜਾ ਕੰਮ ਰਹਿ ਗਿਆ ਵਾ ਹੁਣ, ਜਿਵੇਂ ਆ ਉਤਲਾ ਤੇ ਆ 2-2 ਫੁੱਟ ਰੱਖੀ ਹੋਈ ਆ। ਅੱਛਾ ਆਹ ਕੰਧ ਜਿਹੜੀ ਆ ਇੱਥੇ ਕੀ ਆ? ਇਹਦੇ ਉੱਤੇ ਗ੍ਰਿਲ ਲੱਗਣੀ ਆ। ਗ੍ਰਿਲ ਅੱਛਾ ਲੱਗੇ। ਗ੍ਰਿਲ ਨਹੀਂ ਹੁੰਦੀ ਉਹ ਕੰਪਿਊਟਰਾਈਜ਼ ਜਿਹੜੀ ਆ ਹਾਂ ਉਹ ਲੱਗਣੀ ਇਹਦੇ ਉੱਤੇ। ਅੱਛਾ ਤੇ ਬਾਕੀ CNC ਨੂੰ ਬੋਲਦੇ ਆ। ਆ 4 ਫੁੱਟ ਕੰਧ ਆ, ਆ 2 ਫੁੱਟ ਆ ਤੇ 2 ਫੁੱਟ ਤੇ ਆਣੀ ਗ੍ਰਿਲ ਉਹ ਲੈਵਲ ਹੋ ਜਾਣਾ ਵਾ। ਆ ਜਿਹੜਾ ਵਾ ਇਹਦੇ ਉੱਤੇ ਬਣਨੀ ਆ ਮਾਉਂਟੀ। ਮਮਤੀ ਠੀਕ ਆ ਤੇ ਇਹਦੇ ਉੱਤੇ ਵੀ ਆਪਾਂ ਉਹ ਗ੍ਰਿਲ ਲਾ ਦੇਣੀ ਆ ਤਾਂ ਕਰਕੇ, ਤਾਂ ਕਿ ਉਹ ਸੋਹਣੀ ਲੱਗੇ, ਖੂਬਸੂਰਤ ਲੱਗੇ। ਬਿਲਕੁਲ ਸਹੀ ਆ। ਤੇ ਬਾਕੀ ਪੌੜੀਆਂ ਥੱਲੇ ਪੱਥਰ ਰਹਿੰਦਾ ਵਾ ਤੇ ਕਿਚਨ ਰਹਿੰਦਾ ਵਾ ਹਲੇ ਬਣਨ ਵਾਲਾ, ਉਹ ਸਾਰਿਆਂ ਨੂੰ ਪਤਾ ਹੀ ਹੈ। ਜਿਵੇਂ ਹੈ ਅੰਦਰ ਰਹਿੰਦਾ ਵਾ, ਇੱਕ ਰੂਮ ਰਹਿੰਦਾ ਆਪਣਾ ਬਣਨ ਵਾਲਾ। ਬਾਕੀ ਓਕੇ ਮਿਸਤਰੀ ਯਾਰ ਨਾ ਬਸ ਐ ਕਹਿ ਲਾ ਵੀ ਸਾਡੇ ਕੋ ਟਾਈਮ ਥੋੜਾ ਘੱਟ ਅੱਜ ਕੱਲ੍ਹ ਅਸਲ ਮੌਸਮ ਦਾ ਥੋੜਾ ਜਿਹਾ ਕਰਕੇ ਨਾ, ਠੰਡ ਕਰਕੇ ਤਾਂ ਕਰਕੇ ਥੋੜਾ ਜਿਹਾ ਰੋਕਿਆ ਸੀ ਮਿਸਤਰੀਆਂ ਨੂੰ। ਆ ਜਾ ਭੱਜਿਆ ਭੱਜਿਆ ਡਾਲਰ
ਤਾਂ ਕਰਕੇ ਬਾਕੀ ਯਾਰ ਸਾਰਾ ਨਿਜ਼ਾਮ ਇਸ ਤਰ੍ਹਾਂ ਹੀ ਆ, ਹਲੇ ਖਲਾਰਾ ਪਿਆ ਹੋਇਆ ਵਾ, ਇਹ ਆ ਵੀ ਹੋ ਜਾਏਗਾ ਸੈੱਟ ਹੈ ਨਾ ਹੁਣ। ਹਾਂ ਉਹ ਕਿਚਨ ਦਾ ਥਾਂ ਵਾ ਸਾਰਾ, ਅੱਛਾ ਉੱਥੇ ਕਿਚਨ ਹੋਣਾ ਵਾ, ਤੇ ਬਸ ਉਹ ਰਹਿ ਗਿਆ ਵਾ, ਉਹ ਦੀਵਾਰ ਰਹਿ ਗਈ ਕਰਨ ਵਾਲੀ ਪਲਸਤਰ, ਤੇ ਆ ਅੰਦਰ ਦਾ ਡੇਰਾ ਹੀ ਬਦਲ ਦਿੱਤਾ ਹਾਲੇ ਤੇ ਹਲੇ ਤੇ ਮੈਂ ਰੁਕ ਗਿਆ, ਹਾਲੇ ਤੇ ਆ ਮੌਸਮ ਕਰਕੇ ਮੌਸਮ ਨੂੰ ਥੋੜਾ ਕੰਮ ਖਰਾਬ ਕਰਤਾ, ਨਹੀਂ ਤੇ ਡੇਰਾ ਵਾਵਾ ਬਦਲ ਜਾਣਾ ਸੀ। ਕਿਉਂ ਵੀ ਸੈਮ ਜਿਹੜੇ ਹਿਸਾਬ ਨਾਲ ਮਿਸਤਰੀਆਂ ਸਪੀਡ ਸਾਰਾ ਹੀ ਬਦਲ ਜਾਣਾ ਸੀ। ਹਲੇ ਆਹ ਦੀਵਾਰ ਆਪਣੀ ਆ ਜਿਹੜਾ ਇਹ ਅੱਗੇ ਜਾਣੀ ਆ ਸਾਰੀ, ਆ ਵੀ ਪੱਟੀਆਂ ਜਾਣੀਆਂ ਵਾ, ਠੀਕ ਆ। ਆ ਫਿਰ ਆ ਵੀ ਸਾਰਾ ਹੋ ਜਾਣਾ, ਵਾਈਂਡ ਅਪ ਹੋ ਜਾਣਾ ਜਿਹੜਾ ਹਾਂ, ਇਹ ਵੀ ਮਤਲਬ ਕਲੀਨ ਕਰ ਦੇਣਾ ਆਪਾਂ, ਵੀ ਫਰੰਟ ਸਾਰਾ ਆਪਾਂ ਓਕੇ ਕਰਨਾ। ਹਲੇ ਇਹ ਚੀਜ਼ਾਂ ਰਹਿੰਦੀਆਂ ਵਾ ਤਾਂ ਕਰਕੇ ਸਹੀ ਹੋ ਗਿਆ ਨਾ। ਤੇ ਬਾਕੀ ਐਂਬਰ ਠੀਕ ਆ, ਵੇਖ ਲਈਏ ਐਂਬਰ ਆਉਂਦਾ ਕਹਿੰਦਾ ਵਸੀਮ ਤਾਂ ਲਿੱਸੀ ਹੋਈ ਆ, ਮੈਂ ਕਿਹਾ ਲਿੱਸੀ ਨਹੀਂ ਹੋਈ, ਹੁਣ ਥੋੜਾ ਫਿੱਟ ਹੋਈ ਆ, ਹੁਣ ਤੋਰੇ ਫਿਰੇ ਤੇ ਅੱਜ ਕੱਲ ਜ਼ਿਆਦੀ ਆ ਹੈ। ਹਾਂ ਹੁਣ ਕੱਦ ਕੱਢੂਗੀ, ਹੁਣ ਵੀ ਇਹ ਨਹੀਂ ਢਿੱਡ ਨਹੀਂ ਛਡਾਉਣਾ ਉਹਦਾ, ਇਸ ਕਰਕੇ ਅੱਜ ਕੱਲ ਥੋੜੀ ਜਿਹੀ ਪ੍ਰੈਕਟਿਸ ਦੇ ਵਿੱਚ ਆ, ਤਾਂ ਕਰਕੇ ਲਿੱਸੀ ਲੱਗਦੀ ਹੈ ਨਹੀਂ ਕਿ ਲਿੱਸੀ, ਹੁਣ ਮਾਸ਼ਾਅੱਲਾ ਫਿੱਟ ਆ। ਲੋ ਜੀ ਮੌਸਮ ਵੀ ਇਹ ਨਾ ਕਹਿੰਦਾ ਪਿਆ ਵਾ ਵੀ ਪਾਸੇ ਪਾਸੇ ਹੋ ਜਾਓ, ਮੇਰਾ ਕੋਈ ਇਤਬਾਰ ਨਹੀਂ ਹੈਗਾ। ਤੇ ਇਧਰ ਭਾਈ ਬੰਦਾ ਆਇਆ ਵਾ ਵਸੀਮ ਦੇ ਨਾਲ, ਇਹ ਕਹਿੰਦਾ ਵਾ ਮੈਨੂੰ ਲਾਓ ਵਲੌਗ ਦੇ ਵਿੱਚ, ਕਿਉਂਕਿ ਮੈਂ ਵੇਖਦਾ ਵਲੌਗ, ਕਹਿੰਦਾ ਜੇ ਮੈਨੂੰ ਵਲੌਗ 'ਚ ਨਾ ਲਿਆ ਤੇ ਮੈਂ ਵੇਖਣਾ ਨਹੀਂ ਮੁੜ ਕੇ। ਨਹੀਂ ਭਾਈ ਇਹ ਤਾਂ ਸਹੀ ਗੱਲ ਕਹਿਣ ਡਿਆ ਜੀ, ਉਹਦਾ ਬਣਾਓ, ਜੇ ਆਇਆ ਤੁਹਾਨੂੰ ਮਿਲਣ ਵਾਸਤੇ ਤੇ ਉਹਦਾ ਬਣਾਓ। ਨਹੀਂ ਭਾਈ ਆ ਭਾਈ ਆਇਆ ਵਾ, ਭਾਈ ਉਹਨਾਂ ਨੇ ਸਾਨੂੰ ਪਿਆਰ ਮੁਹੱਬਤ ਆ, ਮਿਹਰਬਾਨੀ, ਇਹਨਾਂ ਦੇ ਕੋਲ ਆਏ ਆ ਡੇਰੇ ਤੇ, ਬੜੀ ਖਿਦਮਤ ਕੀਤੀ ਭਾਈ ਉਹਨਾਂ ਨੇ। ਤੇ ਭਾਈ ਹੁਣੇ ਮਾਸ਼ਾਅੱਲਾ ਕੁੱਕੜ ਲੈ ਕੇ ਆਏ ਆ ਆਪਦਾ ਹੈ, ਤੇ ਬੱਚਾ ਵਾ ਬੱਚਾ ਹੀ ਆ, ਪੱਠਾ ਵਾ। ਪੱਠਾ ਵਿਖਾਓ ਕਿੱਥੇ, ਉਹ ਫਿਰਦਾ ਵਾ ਛੱਡਿਆ ਹੋਇਆ। ਅੱਛਾ ਨਾਲ ਹੀ ਲੈ ਵੀ ਜਾਣਾ ਕਿ ਛੱਡ ਜਾਣਾ? ਅੱਛਾ ਅੱਛਾ ਲੋ ਜੀ, ਆ ਕੁੱਕੜ ਲੈ ਕੇ ਆਏ ਆ ਵਸੀਮ ਹੁਣੇ, ਫੇਰਨ ਟੋਰਨ ਕਹਿੰਦੇ ਸੀ ਵੀ ਘਰੇ ਆਵਾ ਦੇਰ ਦਾ ਤੈਨੂੰ ਫੇਰ ਟੋਰ ਲਿਆਈਏ ਇਹਨੂੰ ਨਾਲ। ਇਦਾਂ ਹੁਣ ਸਵਾਦ ਫੇਰਨ ਟੋਰਨ ਦਾ, ਫਿਰ ਇਹਨੂੰ ਤੋੜ ਕੇ ਲਿਜਾਓ ਨਾਲ। ਨਹੀਂ ਤੋੜ ਕੇ ਕੀ ਆਹੋ ਕਿਉਂ ਸਹਿਮ, ਇਹਨੂੰ ਮੈਂ ਕਿਹਾ ਹੁਣ ਤੋੜ ਕੇ ਲਿਜਾਓ ਨਾਲ, ਕੜਿਆਲਾ ਦੇ ਲੋ ਇਹਨੂੰ, ਤੇ ਕਾਠੀ ਪਾ ਲਓ ਕੁੱਕੜ ਤੇ ਚੜ ਜਾ ਉੱਤੇ। ਕਾਠੀ ਪੈਂਦੀ ਹੁੰਦੀ ਤੇ ਪਾ ਕੇ ਲੈ ਕੇ ਆਉਣਾ ਸੀ ਅਸੀਂ, ਕਾਠੀ ਪੈਂਦੀ ਨਹੀਂ ਇਹਦੇ। ਉਹ ਵਾਲੀ ਗੱਲ ਆ ਵੀ ਉਹਨੇ ਕਿਹਾ ਜਾਣਾ ਕਿਤੇ ਨੂੰ, ਕਿਹਾ ਤੁਹਾਡੇ ਰਾਜੇ ਕੁੱਕੜ ਤੇ ਹੈ, ਉਹ ਵਾਲਾ ਹਿਸਾਬ ਆ। ਇਹੋ ਹੀ ਰਾਜਾ ਕੁੱਕੜਾ। ਓਏ ਹੋਏ 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 ਆ ਗਈ ਸੀ, ਇਹ ਤੇ ਆਈ ਉੱਡਦੀ, ਓਏ ਇਹ ਉੱਡ ਕੇ ਆਈ ਆ। ਬਾਕੀ ਕਿੱਥੇ ਆ ਦੂਜੀਆਂ? ਉਹ ਪਰੇ ਫਿਰਦੀਆਂ ਆ ਗਈਆਂ ਉਧਰੋਂ ਵੀ। ਹਾਂ ਯਾਰ ਇਹਦੀ ਨਾ ਲੱਤ ਉਤੋਂ ਦੀ ਖਰਾਬ ਆ, ਮਤਲਬ ਸਹੀ ਨਹੀਂ ਹੁੰਦੀ, ਟਰਾਈ ਕਰਕੇ ਵੇਖੀ ਸੀ, ਜੁੜਦੀ ਨਹੀਂ ਹੈਗੀ ਲੱਤ ਦੀ, ਨਾ ਫ੍ਰੈਕਚਰ ਹੋਈ ਆ, ਤੇ ਇਦਾਂ ਹੀ ਤੁਰਦੀ। ਹੁਣ ਇਦਾਂ ਹੀ ਕੰਫਰਟੇਬਲ ਆ, ਇਹ ਵੇਖਣ ਨੂੰ ਲੱਗਦਾ ਥੋੜਾ ਜਿਹਾ ਹੈ। ਇਹਦੇ ਲਈ ਕੁਰਸੀ ਕਹਿੰਦਾ ਲਿਆਉਣੀ ਪੈਣੀ ਆ, ਵੀਲ ਚੇਅਰ। ਲੋ ਜੀ ਬੱਦਲ ਬਣਿਆ ਵਾ ਵਾਹਵਾ ਜ਼ਿਆਦਾ, ਬੰਦਾ ਮਾਰੀ ਜਾਂਦਾ ਉੱਥੇ ਝੂਠ, ਤਾਂ ਕਰਕੇ ਨਾ ਬੱਦਲ ਬਹੁਤਾ ਬਣ ਗਿਆ ਵਾ। ਤੇ ਆਹ ਬੰਦਾ ਵਾ ਚੋਰੀ, ਇਹਨੂੰ ਪੁੱਛ ਲਾ ਵੀ ਇਹ ਕੀ ਕਰੇਗਾ ਆਪਣੇ ਨਾਲ। ਇਹ ਉੱਥੇ ਨਾ ਹੁਣ ਪਸੀਨ ਹੈਗਾ, ਉਹਨੂੰ ਕਹਿੰਦੇ ਆ ਪਸੀਨ ਨੂੰ ਚਟਾਲਾ ਚਟਾਲਾ ਗੁਜਰਖਾ ਵੜ ਰਿਹਾ ਵਾ, ਹਾਂ ਉਹ ਦੂਆ ਮੁੱਕ ਜਾਣਾ ਵਿਸਾਖ ਨੂੰ। ਹਾਂ ਇਹ ਨਿਸ਼ਾਨਾ ਵਿਸਾਖ ਨੂੰ ਆਪਣੇ ਕੋਲ ਆ ਜੀ। ਨਹੀਂ ਇਹ ਵਿਸਾਖ ਨੂੰ ਆਏਗਾ ਹੁਣ ਤੂੰ? ਵਿਸਾਖ ਨੂੰ ਭਾਈ। ਇਹ ਤੇਰੀ ਜ਼ਬਾਨ ਕਿਹੜੀ ਆ ਜਿਹੜੀ ਤੂੰ ਸਹੀ ਦਿੰਦਾ ਨਹੀਂ ਸਾਨੂੰ? ਕਿੰਨੇ ਦਿਨਾਂ ਵਾਸਤੇ? ਫਿਰ ਆਪਾਂ ਇੱਥੇ ਰਹਿਣਾ ਪੱਕਿਆ ਵਾਹ ਵਾਹ ਪੱਕਿਆ। ਇਹ ਭਾਈ ਨਾ ਕਰਾਂਦਾ ਗੇੜਾ, ਜਦੋਂ ਲਾਸਟ ਟਾਈਮ ਆਇਆ ਇਹਨੇ ਕਿਹਾ ਮੈਂ ਪੱਕਾ ਹੀ ਆ। ਇਹਦਾ ਪੱਕਾ ਜਿਹੜਾ ਨਾ, ਕੋਈ ਮਜਬੂਰੀਆਂ ਵਿੱਚ ਆ ਜਾਂਦੀਆਂ, ਇੱਕ ਤਾਂ ਤੇਰੀਆਂ ਮਜਬੂਰੀਆਂ ਬਹੁਤ ਆ ਵਸੀਮ ਸਾਹਿਬ। ਉਹ ਜ਼ਿੰਦਗੀ ਆ ਨਾ, ਜ਼ਿੰਦਗੀ ਦੇ ਨਾਲ ਆਉਂਦੀਆਂ ਰਹਿੰਦੀਆਂ ਮਜਬੂਰੀਆਂ। ਹੁਣ ਤੂੰ ਕਨਫਰਮ ਵਾਲੀ ਗੱਲ ਦੱਸ ਵੀ ਕਦੋਂ ਆਉਣਾ? ਮੈਂ ਆਉਂਗਾ ਤੁਹਾਡੇ ਕੋਲ ਵਿਸਾਖ। ਕਣਕਾਂ ਵੱਡੀਆਂ ਜਾਣ ਤੋਂ ਬਾਅਦ ਜਾਂ ਕਣਕਾਂ ਵੱਡੀਆਂ ਜਾਣ ਤੋਂ ਬਾਅਦ? ਮਤਲਬ ਸਾਰਾ ਕੰਮ ਨਿਬੇੜ ਕੇ ਇੱਥੇ ਵੜਨੀ ਆਪਾਂ। ਅੱਛਾ ਕਣਕ ਵੱਢਣੀ ਆ ਤੂੰ ਆ ਕੇ? ਹੁਣ ਸਾਡੇ ਵਾਸਤੇ ਕੀ ਕਰ ਰਿਹਾ ਤੂੰ? ਸਾਨੂੰ ਕੋਈ ਬੰਦਾ ਦੇ ਰਿਹਾ ਵਾ? ਤੁਹਾਨੂੰ ਬੰਦਾ ਦੇ ਰਿਹਾ ਕਿ ਦਿਹਾੜੀ ਡੰਗ ਚ ਪਤਾ ਲੱਗ ਜੂ ਤੁਹਾਨੂੰ ਬੰਦਾ ਆ ਗਿਆ। ਯਾਰ ਕੋਈ ਖੁਦਾ ਤਰਸੀ ਕਰ ਸਾਡੇ ਤੇ, ਯਕੀਨ ਮੰਨ ਜਾ। ਆ ਹੱਥ ਵੇਖ ਇਹਨਾਂ ਦਾ, ਇਹਨਾਂ ਦੀ ਤਬਾਈ ਲੱਥ ਗਈ ਹੈ। ਤਬਾਈ ਲੱਥ ਗਈ ਹੈ, ਪੱਠੇ ਵੜ ਕੇ ਆ ਚੋਰੀ ਜਰਾਬਾ ਪਾ ਕੇ ਪੱਠੇ ਕੋ ਉਤਰਦਾ। ਮੈਂ ਦਸਤਾਨੇ ਲੱਭੇ ਨੀ ਮੈਨੂੰ ਕਿਤੇ, ਮੈਂ ਜਰਾਬਾ ਚਾ ਕੇ ਨਾ ਹਰੇ ਤੋਂ ਡਰਦਾ ਉੱਥੇ ਪੱਠੇ ਉਹਨਾਂ ਕੁੱਟ ਲਈਦੇ। ਕੋਈ ਬੰਦਾ ਦੇ। ਹੋਰ ਗੱਲ ਕੋਈ ਨਹੀਂ, ਸੈਮ ਦੇ ਆ ਪੇਪਰ, ਜਿਹੜੀ ਸਿੱਧੀ ਗੱਲ ਆ, ਸੈਮ ਦੇ ਪੇਪਰ ਆ। ਮੈਂ ਵੀ ਫਸਿਆ ਜਾਣ ਆਉਣ ਤੋਂ ਤੰਗ ਆ, ਠੀਕ ਆ। ਗਾਣੇ ਵਾਲੇ ਮੇਰੇ ਸਿਰ ਆ ਵੀ ਗਾਣੇ ਹੈ ਨਹੀਂ, ਤੇ ਮੈਂ ਕਹਿਣਾ ਵਾ ਕਿ ਚੱਲ ਉਤੋਂ ਆਪਣਾ ਮਿਸਤਰੀ ਆਏ ਨੇ ਹੁਣ ਹੋਰ 5-7 ਦਿਨਾਂ ਨੂੰ, ਠੀਕ ਆ। ਫਿਰ ਉਧਰ ਵੀ ਯਾਰ ਨਾ ਬੰਦਾ ਫਸ ਜਾਂਦਾ ਵਾ, ਜਿਹੜੀ ਸਿੱਧੀ ਗੱਲ ਆ। ਨਹੀਂ ਬੰਦਾ ਕੰਮ ਵੀ ਆ, ਐਂਬਰ ਆ, ਇਹਨੂੰ ਕੱਢਣਾ ਹੁੰਦਾ ਵਾ, ਫੇਰਨਾ ਤੋਰਨਾ। ਹੁਣ ਮਗਰੋਂ ਇਸ ਟਾਈਮ ਪੱਠੇ ਵੱਜਣੇ ਆ, ਪੱਠੇ ਚੱਕੀਏ 10-11 ਵਜੇ ਪੱਠੇ ਪਾਈਏ,
ਠੀਕ ਆ, ਇਹਨੂੰ ਕੱਢੀਏ ਕੀ ਕਰੀਏ? ਨਹੀਂ ਟਾਈਮ ਬਚਦਾ ਹੀ ਨਹੀਂ ਫਿਰ, ਨਹੀਂ ਬਚਦਾ, ਦਿਨ ਨਿੱਕੇ ਆ ਨਿੱਕੇ ਦਿਨ ਹੁਣ, ਤਾਂ ਫਸੇ ਆ, ਤਾਂ ਤੇਰਾ ਤਰਲਾ ਲੈਨੇ ਪਿਆ ਜਾਂ ਤੂੰ ਆ ਜਾ ਬਣਦਾ ਪਿਆ ਹੋਣਾ, ਹੈ ਬਲੌਗ ਵੀ ਨਹੀਂ ਸਹੀ ਬਣਦਾ ਪਿਆ ਹੋਣਾ। ਯਾਰ। ਬਲੌਗ ਤਾਂ ਚੱਲ ਜੋ ਆਪਾਂ ਕਰਦੇ ਆ ਉਹ ਤਾਂ ਆਪਾਂ ਵਿਖਾਉਂਦੇ ਰਹਿੰਦੇ ਆ ਵਲੌਗ 'ਚ। ਵਲੌਗ ਦਾ ਤੇ ਆਪਣਾ ਕੰਮ ਹੀ ਹੈ ਨਾ ਵੀ ਚਲੋ ਜੋ ਕਰਦੇ ਆ ਦਾ ਕੰਮ ਕਰ। ਨਹੀਂ ਜੋ ਜਨਤਾ ਵੇਂਦੀ ਤੁਸੀਂ ਉਹ ਨਹੀਂ ਨਾ ਵਿਖਾਉਂਦੇ ਉਹਨਾਂ ਨੂੰ। ਉਹ ਹੁਣ ਕਿੱਦਾਂ ਵਿਖਾਈਏ, ਘਰੋਂ ਨਿਕਲਿਆ ਨਹੀਂ ਜਾਂਦਾ। ਲੇਕਿਨ ਇੱਕ ਗੱਲ ਸੁਣ ਲੈ ਮੇਰੀ, ਸਾਰੇ ਜਣੇ ਸ਼ੁਕਰ ਆ ਰੱਬ ਦਾ, ਫੈਮਿਲੀ ਇਦਾਂ ਦੀ ਟੱਕਰੀ ਆ, ਬੰਦੇ ਵੇਖਣ ਵਾਲੇ ਇਦਾਂ ਦੇ ਟੱਕਰੇ ਆ ਕਿ ਜੋ ਚੀਜ਼ ਆਪਾਂ ਜੋ ਕਰ ਰਹੇ ਹੁੰਨੇ ਉਹ ਬੜੇ ਸ਼ੌਕ ਨਾਲ ਦੇਖਦੇ ਆ ਸਾਰੇ ਜਣੇ, ਠੀਕ ਆ। ਉੱਤੋਂ ਆਹ ਮਾਹੌਲ ਜਿਹੜਾ ਵਾ ਇਹ ਲਾਹੌਰ ਵੇਖਦਾ, ਇਹ ਵੇਖਦਾ ਕਿਤੇ ਲਾਹੌਰ। ਆਹ ਤੇ ਇਹ ਤੇ ਗੱਲ ਆ, ਤੂੰ ਪਹਾੜ ਵੇਖਿਆ ਆ, ਠੀਕ ਆ। 7 ਦਿਨਾਂ ਬਾਅਦ ਬੰਦਾ ਪਹਾੜਾਂ ਤੋਂ ਅੱਕ ਜਾਂਦਾ। ਮੈਂ ਅੱਕ ਗਿਆ ਭਾਈ, ਹੁਣ ਤਾਂ ਤੁਰਨ ਫਿਰਨ ਆਇਆ ਪੰਜਾਬ, ਹੈ ਨਾ, ਚੱਲਦੇ ਆ। ਆਹੀ ਤੇ ਤੈਨੂੰ ਗੱਲ ਕਰਨਾ, ਆਹ ਚੱਕਰ ਆ। ਫਿਰ ਤੇਰਾ ਫਾਇਦਾ ਇੱਕ ਹੋਰ ਆ, ਸਾਨੂੰ ਮੇਨ ਫਾਇਦਾ ਜਿਹੜਾ ਮੈਨੂੰ ਫਾਇਦਾ ਵਾ ਤੇਰਾ ਮੇਨ ਆ ਦੇਖ, ਆ ਜੜ ਵੀ ਆ ਬਾਣਾ, ਉਹ ਆ ਜਿਹੜਾ ਥਾਂ ਨਾ, ਆ ਤੇਰੀ ਮਾਲਕੀ ਚ ਹੁੰਦਾ ਹੋਲਡਿੰਗ ਚ, ਠੀਕ ਆ। ਉਹ ਤੈਨੂੰ ਪਤਾ ਵਾ, ਉਹ ਤੈਨੂੰ ਬੰਦਾ ਨਹੀਂ ਲੱਭਣਾ ਜਿਹੜਾ ਆਪੇ ਕਵੇ ਯਾਰਾ ਚੋਰੀ ਉੱਠ ਆਪਾਂ ਆ ਕਰਨਾ। ਹੁਣ ਚੋਰੀ ਉਠਾਉਣਾ ਬੜਾ ਔਖਾ ਰੌਲਾ। ਚੋਰੀ ਅੱਗੇ ਠੰਡ ਤੋਂ ਨਹੀਂ ਡਰਦਾ, ਬਾਹਰ ਨਿਕਲਦਾ ਛੇਤੀ। ਨਹੀਂ ਮੈਂ ਹੁਣ ਤਾਂ ਭਰਾਵਾ ਬਾਹਰ ਹੀ ਰਹਿਣਾ ਵਾ, ਲੇਕਿਨ ਗੱਲ ਕਹਿੰਦਾ ਮਕਸਦ ਇਹ ਆ ਕਿ ਮੈਂ ਸਿਰਫ ਚਾਹੁੰਦਾ ਆ ਯਾਰ ਵੀ ਜਿਹੜਾ ਨਾ ਆਪਣੇ ਕੋਲੇ ਕੰਮਕਾਰ ਜਿਹੜਾ ਵਾ, ਮਤਲਬ ਬੰਦਾ ਹੋਵੇ, ਕੰਮ ਵਾਲੇ ਬੰਦੇ ਮਿਲ ਜਾਂਦੇ ਆ, ਠੀਕ ਆ। ਲੇਕਿਨ ਤੈਨੂੰ ਤਾਂ ਕਹਿੰਦਾ ਬਾਰ-ਬਾਰ ਕਿ ਯਾਰ ਆ ਜਿਹੜਾ ਕੰਮਕਾਰ ਆ ਸਾਰਾ ਇਹ ਖਲਾਰਾ ਵੀ ਤੂੰ ਸਮੇਟ ਲੈਣਾ, ਇਧਰੋਂ ਆਪਾਂ ਸਾਰਾ ਨਿਬੇੜ ਕੇ ਤੂੰ ਕਹਿੰਦਾ ਚੋਰੀ ਆ ਫਲਾਣੀ ਚੀਜ਼ ਕਰਨੀ ਹੈ, ਠੀਕ ਆ। ਸਲਾਵਾਂ ਦੇ ਨਾਲ ਕੰਮ ਜਿਹੜਾ ਵਾ ਉਹ ਹੋ ਜਾਂਦਾ ਵਾ, ਤੇ ਆਹ ਚੱਕਰ ਆ। ਬਾਕੀ ਕੋਈ ਨਹੀਂ, ਅੱਲਾ ਖੈਰ ਕਰੇਗਾ। ਵਿਸਾਖ ਵੀ ਆਇਆ ਲੈ, ਇੰਨੀ ਦੇਰ ਲੰਘੀ ਨਾ ਤੇਰੇ ਤੋਂ ਬਿਨਾਂ। 2 ਮਹੀਨਿਆਂ ਦੀ ਤੇ ਗੱਲ ਆ, ਚਲੋ ਵੇਖਦੇ ਆ ਕਿਆ ਬਣਦਾ ਵਾ। ਆ ਪੱਠੇ ਗਏ ਆ ਵੱਡੇ, ਬੰਦੇ ਆਏ ਸੀ ਤੇ ਮਿਹਰਬਾਨੀ ਵੜ ਚੱਲੇ ਆ। ਹੈ ਇਹ ਕਹਿੰਦੇ ਵੀ ਅਸੀਂ ਆਏ ਤਾਂ ਹੈਗੇ ਆ, ਹੁਣ ਤੁਹਾਡਾ ਅਸੀਂ ਕੰਮ ਵੀ ਕਰ ਜੀਏ। ਇੱਧਰ ਭਾਈ ਲੱਗੇ ਆ ਪੱਠੇ ਵੱਢਣ। ਅਸਲ ਦੇ ਵਿੱਚ ਨਾ ਮੌਸਮ ਜਿਹੜਾ ਵਾ ਹਲੇ ਵਜੇ 3 ਨਹੀਂ 4 ਵਜ ਗਏ। ਤੁਸੀਂ ਹਿਸਾਬ ਲਾ ਲਓ ਵੀ ਮੌਸਮ ਕੀ ਕਹਿੰਦਾ ਪਿਆ ਅੱਜ। ਹਾਲਾਂਕਿ ਕੱਲ ਸੂਰਜ ਇੱਥੇ ਖੜਾ ਸੀ 4 ਵਜੇ। ਤੇ ਲਓ ਜੀ ਪੱਠੇ ਆਪਣੇ ਵੱਡੇ ਚੱਲੇ ਆ, ਤੇ ਬਸ ਹੁਣ ਆਪਾਂ ਚੱਕਣ ਵਾਲਾ ਕੰਮ ਹੀ ਰਹਿ ਗਿਆ ਹੈ। ਕਿਉਂ ਉਸਤਾਦ ਜੀ? ਲਓ ਜੀ ਬੰਦੇ ਆਏ ਆ ਤੇ ਕਹਿੰਦੇ ਵੀ ਅਸੀਂ ਪੱਠੇ ਵੱਢ ਦਿੰਦੇ ਆ। ਹੈਲੋ, ਅੱਜ ਤੂੰ ਜਾ ਕੇ ਵਲੌਗ ਵੇਖੇ। ਮੈਂ ਪਹਿਲੇ ਕਦੀ ਨਹੀਂ ਪੱਠੇ ਵੱਢੇ ਸੀ, 1-2 ਦਫਾ ਚਲਾਏ ਤੇ ਮੈਂ ਭਾਈ ਉਹਨਾਂ ਦੇ ਕੋਲ ਆਇਆ, ਮੈਂ ਕਿਹਾ ਜੀ ਅੱਜ ਚਲਾ ਕੇ ਚੈੱਕ ਕਰ। ਮਿਹਰਬਾਨੀ। ਸੈੱਟ ਵੱਢ ਰਿਹਾ ਜੀ। ਨਹੀਂ ਇਹ ਅੱਛਾ ਵੀ ਮੈਂ ਵੱਢ ਕੇ ਆਇਆ ਤੇ ਆ ਵੀ ਵੱਢਿਆ। ਵੱਢ ਦੇ ਜਾ ਕੇ। ਹੈਲੋ ਨਾਲੇ ਵਸੀਮ, ਅੱਜ ਜਾ ਕੇ ਸਾਡੇ ਵਲੌਗ ਦੇ ਵਿੱਚ ਆਦੇ ਪੱਠੇ ਵੱਢਣੇ ਵੇਖੀ ਵੀ ਤੂੰ ਕਿਵੇਂ ਵੱਢਦਾ ਵਾ, ਕਿਉਂਕਿ ਆਪ ਨੂੰ ਬੰਦੇ ਨੂੰ ਪਤਾ ਨਾ ਲੱਗਦਾ ਨਾ, ਕੈਮਰੇ 'ਚ ਵੇਖੀ ਵੀ ਇਦਾਂ ਵੱਢਦਾ ਮੈਂ। ਹੈ ਭਾਈਜਾਨ ਅੱਗੇ ਵੀ ਅਸੀਂ ਦੇਖਦੇ ਹਾਂ ਤੁਹਾਡੇ ਵਲੌਗ। ਮਿਹਰਬਾਨੀ ਭਾਈ। ਫੇਰ ਅਸੀਂ ਚੈੱਕ ਕਰਾਂਗੇ। ਲਓ ਜੀ ਇਹ ਆਇਆ ਬਾਈ ਵਸੀਮ ਵਸੀਮ ਦਾ ਕਜ਼ਨ ਆ, ਤੇ ਪੱਠੇ ਪੁੱਠੇ ਵੱਢਦੇ ਪਏ। ਮੈਂ ਕਿਹਾ ਚਲੋ ਨਿਬੇੜ ਦਿਓ। ਸਹਿਮ ਆਪਣਾ ਰਹਿ ਗਿਆ, ਹੁਣ ਸੁਣ ਲੈ। ਹੈਲੋ। ਨਹੀਂ ਉਹ ਪਿੱਛੇ ਜਿਹਾ ਵਲੌਗ 'ਚ ਆਪਣੇ ਨਾਲ ਅਜ਼ਰ ਨਹੀਂ ਸੀ ਆਇਆ? ਹਾਂ ਇਹ ਅਜ਼ਰ ਦਾ ਭਾਈ ਆ। ਮੈਂ ਕੁਛ ਨਹੀਂ ਕਹਿਣਾ। ਨਹੀਂ ਮੈਂ ਕਹਿਣਾ ਹੀ ਕੁਛ ਨਹੀਂਗਾ, ਜੋ ਤੂੰ ਕਹਿਣਾ ਚਾਹ ਰਿਹਾ ਮੈਂ ਨਹੀਂ ਕੁਛ ਕਹਿਣਾ। ਉਹ ਭਰਾਵਾ ਸਾਨੂੰ ਪਤਾ ਹੀ ਨਹੀਂ ਲੱਗਾ, ਇੱਥੋਂ ਛਾਪਰ ਚੱਕੇ ਉਹ ਜਾਂਦਾ ਨਜ਼ਰ ਆਇਆ ਸਾਨੂੰ। ਅੱਗੇ ਵੀ 1-2 ਜਗ੍ਹਾ ਤੇ ਇਸੇ ਤਰ੍ਹਾਂ ਉਹਨੇ। ਇੱਕ ਹੋਰ ਗੱਲ ਦੱਸਾਂ, ਇਹ ਸਾਡੇ ਤੋਂ ਉਦੋਂ ਤੋਂ ਹੀ ਹੱਲ ਪੈ ਗਈ ਆ ਵੀ ਸਾਡੇ ਕੋਲ ਬੰਦੇ ਭੱਜ ਜਾਂਦੇ ਆ। ਹੈ ਉਹਨੇ ਛਾਪਰ ਚੱਕਿਆ, ਉਸ ਤੋਂ ਬਾਅਦ ਕਿਸੇ ਦਾ ਛਾਪਰ ਨਹੀਂ ਟਿਕਿਆ ਇੱਥੇ। ਲਓ ਜੀ ਅੱਛਾ ਸੈਮ, ਹੈਲੋ। ਪੱਠੇ ਵੱਡੇ ਚੱਲੇ ਤਕਰੀਬਨ, ਟਰੈਕਟਰ ਲਿਆ, ਚੱਕ ਕੇ ਅੱਲਾ ਦੀ ਸਪੁਰਦ ਕਰੀਏ, ਹੈ ਨਿਬੇੜਾ ਕਰ ਦਈਏ। ਤੇ ਬਾਕੀ ਲਓ ਜੀ ਪੱਠੇ ਜਿਹੜੇ ਆ ਤਕਰੀਬਨ ਵੱਡੇ ਗਏ, ਕੰਮਕਾਰ ਆਪਣੇ ਸਾਰੇ ਨਿਬੜ ਗਏ। ਇਸ ਟਾਈਮ ਸਿਰਫ ਆਹੀ ਕੰਮ ਹੁੰਦਾ ਵਾ, ਤੇ ਬਸ ਟਰੈਕਟਰ ਟਰਾਲੀ ਲੈ ਆਈਏ ਤੇ ਪੱਠੇ ਚੱਕ ਲਈਏ ਤੇ ਅੱਲਾ ਦੀ ਸਪੁਰਦ। ਆਪਾਂ ਵੈਸੇ ਹੁਣ ਮਿਲਦੇ ਆ ਸਵੇਰੇ ਨਵੇਂ ਵਲੌਗ 'ਚ, ਇੱਕ ਨਵੇਂ ਦਿਨ 'ਚ, ਕਿਉਂਕਿ ਮੌਸਮ ਜਿਹੜਾ ਵਾ ਬੱਦਲਵਾਈ ਜੀ ਆ, ਕੋਈ ਪਤਾ ਨਹੀਂ ਬਾਰਿਸ਼ ਕਿਹੜੇ ਵੇਲੇ ਹੋ ਜਾਵੇ, ਤੇ ਫੋਨ ਫਾਨ ਵੀ ਚਾਰਜ ਕਰ ਲਈਏ। ਤੇ ਇਸ ਕਰਕੇ ਦਿਓ ਇਜਾਜ਼ਤਾਂ। ਗੱਲਾਂ ਸਿੱਧੀਆਂ ਦੇਖੋ ਹੁੰਦੀਆਂ, ਕੋਈ ਝੂਠ ਤੂਫਾਨ ਨਹੀਂ, ਕੋਈ ਗੱਲ ਨਹੀਂ ਹੈ। ਜਿਹੜੀਆਂ ਉਹ ਕੀ ਕਹਿੰਦਾ ਗੱਲਾਂ ਮੂੰਹ ਤੇ ਹੈ, ਗੱਲਾਂ ਮੂੰਹ ਤੇ ਇਸ ਕਰਕੇ ਵਲੌਗ ਐਂਡ ਕਰਦੇ ਆ। ਬਹੁਤ ਸਾਰਾ ਧਿਆਨ ਰੱਖਣਾ, ਖਿਆਲ ਰੱਖਣਾ ਵਾ। ਆਪਦੇ ਫੋਨ ਚਾਰਜ ਤੁਸੀਂ ਵੀ ਕਰ ਲਓ। ਹੈ ਭਾਈ ਜੀ ਸਪੋਰਟ ਕਰਨੀ ਆ ਸਾਰਿਆਂ ਨੇ। ਹਾਂ ਇਹ ਮੇਰੇ ਤਰਫੋਂ ਆ। ਹਾਂ ਕੀ ਬਾਤ ਆ। ਲਓ ਜੀ ਬਹੁਤ ਸ਼ੁਕਰੀਆ, ਬਹੁਤ ਥੈਂਕ ਯੂ, ਬਹੁਤ ਮਿਹਰਬਾਨੀ। ਤੇ ਚੱਲ ਵਲੌਗ ਐਂਡ ਕਰ। ਐਂਡ ਆ ਜੀ। ਸਲਾਮ ਅਲੈਕਮ। ਹੈ